ਪੰਜਾਬ ਦੇ ਵਿੱਚ ਹਿੰਦੂ ਕੱਟੜਵਾਦ ਦਾ ਝੰਡਾ ਚੱਕੀ ਫਿਰਦੇ ਕੁਝ ਇਹੋ ਜਿਹੇ ਅਨਸਰ ਜਿਨ੍ਹਾਂ ਨੂੰ ਕਦੇ ਵੀ ਪੰਜਾਬ ਦੀ ਧਰਤੀ ਨੇ ਅਪਣਾਇਆ ਨਹੀਂ। ਇੱਥੋਂ ਤੱਕ ਕਿ ਸਾਡੇ ਇੱਥੇ ਪੰਜਾਬ ਦੇ ਪੰਜਾਬੀ ਹਿੰਦੂਆਂ ਨੇ ਵੀ ਕਦੇ ਉਹਨਾਂ ਨੂੰ ਆਪਦਾ ਨੁਮਾਇੰਦਾ ਨਹੀਂ ਮੰਨਿਆ, ਪਰ ਉਹ ਆਪੇ ਥਾਪੇ ਲੀਡਰ ਬਣੇ ਹੋਏ ਨੇ। ਇਹ ਲੋਕ ਹਿੰਦੂ ਕੱਟੜਵਾਦੀ ਬੜੇ ਚਿਰ ਤੋਂ ਇਹ ਲਾਂਬੂ ਲਾਉਣ ਨੂੰ ਫਿਰਦੇ ਰਹੇ ਆ ਪੰਜਾਬ 'ਚ ਕਿ ਜੀ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ, ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ। ਫਿਰ ਕਿਆ ਕਾਰਨ, ਯੋਗੀ ਆਦਿੱਤਿਆਨਾਥ ਨੇ ਦੇਖੋ ਕੀ ਕੁਝ ਕਰਤਾ ਉੱਥੇ ਯੂਪੀ 'ਚ, ਫੱਟੇ ਚੱਕੇ ਪਏ ਨੇ। ਉਹੋ ਜਿਹਾ ਮੁੱਖ ਮੰਤਰੀ ਚਾਹੀਦਾ। ਅਮਨ ਅਰੋੜਾ ਦਾ ਇਹ ਕਹਿਣਾ ਹੈ ਤੇ ਇੱਥੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਸਿੱਖ ਚਲੇ ਜਾਂਦਾ। ਭਾਰਤ ਵਿੱਚ ਤਾਂ ਕਹਿੰਦਾ ਜੀ 2% ਗਿਣਤੀ ਹੋਣ ਦੇ ਬਾਵਜੂਦ ਇਹ 2% ਵਾਲੇ ਮੁੱਖ ਮੰਤਰੀ ਤਾਂ ਛੱਡ ਪ੍ਰਧਾਨ ਮੰਤਰੀ ਬਣਦੇ ਫਿਰਦੇ ਆ। ਪਰ ਸਾਡੀ ਕਹਿੰਦਾ ਇੱਥੇ ਹਿੰਦੂਆਂ ਦੀ 38% ਆਬਾਦੀ ਹੈ ਪੰਜਾਬ 'ਚ, ਤੇ ਸਾਨੂੰ ਇੱਥੇ ਕਦੇ ਵੀ 1966 ਤੋਂ ਬਾਅਦ ਸੀਐਮ ਜਿਹੜਾ ਹਿੰਦੂ ਉਹ ਨਹੀਂ ਬਣਨ ਦਿੱਤਾ ਜਾਂਦਾ। ਇਹ ਗੱਲਾਂ ਕੱਲੀਆਂ ਸਿਆਸੀ ਨਹੀਂ ਹੈ, ਇਹ ਇੱਕ ਕੌਮ ਦਾ ਮਸਲਾ। ਪੂਰੀ ਕੌਮ ਨੂੰ ਪੰਜਾਬ ਦੇ ਤਖਤੇ ਤੋਂ ਖਤਮ ਕਰਨ ਦੇ ਲਈ ਕਿਹੜੀਆਂ ਤਾਕਤਾਂ ਕਿਹੜੇ ਤਰੀਕੇ ਨਾਲ ਲੱਗੀਆਂ ਹੋਈਆਂ ਨੇ। ਕਰੋੜਾਂ ਰੁਪਏ ਖਰਚ ਕੇ ਇੱਕ ਇਹ ਟੇਢੇ ਮੇਢੇ ਢੰਗ ਨਾਲ ਪੰਜਾਬ ਚੋਂ ਸਿੱਖੀ ਦਾ ਭੋਗ ਪਾਉਣ ਦਾ ਪ੍ਰੋਜੈਕਟ ਜਿਹੜਾ ਈਸਾਈਆਂ ਵਾਲਾ ਚੱਲ ਰਿਹਾ, ਜਿਹਦੇ ਵਿੱਚ ਇਹ ਨਾ ਸਮਝੋ ਕਿ ਖਨੀ ਕੋਈ ਗੋਰੇ ਜਾਂ ਕੋਈ ਹੋਰ ਨੇ, ਇਹ ਇੰਡੀਅਨ ਸਟੇਟ ਸਿਸਟਮ ਦਾ ਹੀ ਪ੍ਰੋਜੈਕਟ ਵਾ। ਸਾਰੇ ਭਾਰਤ ਵਿੱਚ ਤਾਂ ਆਰਐਸਐਸ ਵਾਲੇ ਇਹਨਾਂ ਈਸਾਈਆਂ ਦੇ ਨਾਲ ਨਿੱਤ ਸਿੰਘ ਵਸਾਈ ਫਿਰਦੇ ਹੁੰਦੇ ਨੇ, ਪੰਜਾਬ ਵਿੱਚ ਨਹੀਂ ਇਹਨਾਂ ਨੂੰ ਕਦੇ ਕੋਈ ਤਕਲੀਫ ਹੁੰਦੀ। ਸੋ ਸਾਡੀ ਜਿਹੜੀ ਪੰਜਾਬ ਦੀ ਸਿੱਖ ਪਛਾਣ ਆ ਜਾਂ ਪੱਗ ਦਾੜੇ ਵਾਲੀ ਪਛਾਣ ਆ, ਇਹਨੂੰ ਘਟਾਉਣ ਰੋਲਣ ਦੇ ਲਈ ਜਿਹੜਾ ਕੁਝ ਚੱਲ ਰਿਹਾ ਉਹਦੇ ਵਿੱਚ ਇਹ ਚੀਜ਼ ਆ ਕਿ ਹਿੰਦੂ। ਹੁਣ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਦੋਂ ਆਇਆ ਸੀਐਮ, ਤੁਸੀਂ ਦੇਖਿਆ ਕਿ ਦਾੜੀ ਕੱਟਾ ਤੇ ਜਿਹੜਾ ਕਿਸੇ ਵੇਲੇ ਮੂੰਹ ਸਿਰ ਮੁੰਨਦਾ ਰਿਹਾ ਮੁੱਖ ਮੰਤਰੀ ਆ, ਉਹ ਬਣਾਇਆ ਭਗਵੰਤ ਮਾਨ। ਤਾਂ ਪੰਜਾਬ ਦੇ ਵਿੱਚ ਰਹਿੰਦੇ ਸਮੇਂ ਲਈ ਹਿੰਦੂ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਹੈਗਾ ਏਜੰਡਾ ਵੀ ਹੋ ਸਕਦਾ ਵੀ ਅਮਨ ਅਰੋੜੇ ਨੂੰ ਕਿਹਾ ਹੋਵੇ ਵੀ ਤੂੰ ਥੋੜੀ ਜਿਹੀ ਗੱਲਬਾਤ ਕਹਿ ਕੇ ਤਾਂ ਦੇਖ, ਕਿਉਂਕਿ ਇਹਦਾ ਸਾਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਕਿ ਦੇਖੋ ਜੀ ਇਹ ਆ ਕੱਲੀ ਜੁਰਤ ਵਾਲੀ ਪਾਰਟੀ ਜਿਹਨੇ ਪਹਿਲਾਂ ਪੰਜਾਬ ਨੂੰ ਭੋਨਾ ਜਿਹਾ ਦਾੜੀ ਮੁੰਨਦਾ ਬੰਦਾ ਜਿਹੜਾ ਉਹ ਸੀਐਮ ਦੇਤਾ, ਹੁਣ ਤਾਂ ਸਿੱਧਾ ਹੀ ਹਿੰਦੂ ਦੇਤਾ। ਇਹ ਬੀਜੇਪੀ, ਕਾਂਗਰਸ, ਅਕਾਲੀ ਦਲ ਕੋਈ ਨਹੀਂ ਸੀ ਕਰ ਸਕਦਾ, ਇਹ ਆਮ ਆਦਮੀ ਪਾਰਟੀ ਨੇ ਕਰਤਾ। ਪਰ ਇਹ ਜਿਹੜੀ ਖੇਡ ਖੇਡੀ ਜਾ ਰਹੀ ਆ, ਇਹ ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਦਾ ਬਹੁਤ ਵੱਡਾ ਡੀਪ ਸਟੇਟ ਦਾ ਪ੍ਰੋਜੈਕਟ ਆ। ਪੰਜਾਬ ਦੀ ਸਾਰੀ ਅਫਸਰਸ਼ਾਹੀ ਆ ਜਿਹੜੀ ਉਹ ਗੈਰ ਸਿੱਖ ਤੇ ਗੈਰ ਪੰਜਾਬੀ ਹੋਏਗੀ, ਹਿੰਦੂ ਮੁੱਖ ਮੰਤਰੀ ਹੋਏਗਾ। ਇਸ ਤਰੀਕੇ ਦਾ ਪੰਜਾਬ ਦਾ ਆਉਣ ਵਾਲਾ ਦੌਰ ਆ ਜਿਹੜਾ ਉਹਦੇ ਗਿਆਫੇ ਲਾਏ ਜਾ ਰਹੇ ਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਆਮ ਹੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਭਾਰਤ ਦੀ ਹਿੰਦੂ ਬਹੁ ਗਿਣਤੀ ਨੂੰ ਇਹ ਗੱਲ ਬੜੀ ਚੁਭਦੀ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਾਂ ਜਦੋਂ ਅਸੀਂ ਕਹਿੰਦੇ ਆ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਵੀ। ਯਾਨੀ ਕਿ ਪੰਜਾਬ ਨੂੰ ਜਦੋਂ ਅਸੀਂ ਕਹਿੰਦੇ ਆ ਵੀ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਵਰਗਾ ਇੱਕ ਸੂਬਾ ਨਹੀਂ ਹੈ, ਇਹ ਦੇਸ਼ ਪੰਜਾਬ ਸੀ, ਇਹ ਆਪਣੇ ਆਪ ਦੇ ਵਿੱਚ ਇੱਕ ਭਾਰਤ ਨਾਲੋਂ ਵੱਖਰਾ ਮੁਲਕ ਸੀਗਾ। ਤੇ ਇਸ ਮੁਲਕ ਦੇ ਵਿੱਚ ਸਿੱਖ ਬਹੁ ਗਿਣਤੀ ਜਾਂ ਸਿੱਖ ਧਰਮ ਦੀ ਜਿਹੜੀ ਪੜ੍ਹਤ ਇੱਥੇ ਪਈ, ਉਹਦਾ ਅਸਰ ਪਿਆ। ਇਸ ਕਰਕੇ ਇਹਦਾ ਇਤਿਹਾਸ, ਇਹਦੀ ਬੋਲੀ, ਇਹਦਾ ਸੱਭਿਆਚਾਰ ਬਾਕੀ ਭਾਰਤ ਨਾਲੋਂ ਅਲੱਗ ਵਾ। ਜਾਣੀ ਕਿ ਸਿੱਖ ਪਛਾਣ ਦਾ ਜਿਹੜਾ ਮੁੱਦਾ ਜਿਹਦੇ ਵਿੱਚੋਂ ਖਾਲਿਸਤਾਨ ਦੀ ਲੜਾਈ ਵੀ ਨਿਕਲੀ ਹੈ, ਇਹ ਸਾਰੀ ਗੱਲ ਦਾ ਜਿਹੜਾ ਆਧਾਰ ਆ ਉਹ ਇਸੇ ਚੱਕਰ 'ਚ ਵਾ ਕਿ ਪੰਜਾਬ ਦੀ ਧਰਤੀ ਸਿੱਖ ਹੋਮਲੈਂਡ, ਤੇ ਇਸ ਧਰਤੀ ਦਾ ਸਾਰਾ ਕੁਝ ਹੀ ਸਿੱਖੀ ਨਾਲ ਓਤ-ਪੋਤ ਹੈ। ਤੇ ਜਦੋਂ ਆਪਾਂ ਸਰ ਮੁਹੰਮਦ ਇਕਬਾਲ, ਅਲਾਮਾ ਇਕਬਾਲ ਜਿਹਨਾਂ ਨੂੰ ਕਹਿੰਦੇ ਆ, ਜਿਹੜਾ ਨੂੰ ਆਈਡੀਆ ਆਫ ਪਾਕਿਸਤਾਨ, ਜਿਹੜਾ ਪਾਕਿਸਤਾਨ ਦੇ ਵਿਚਾਰ ਦੇ ਜਨਮਦਾਤੇ ਵਜੋਂ ਚਰਚਿਤ ਨੇ, ਹਾਲਾਂਕਿ ਉਹਨਾਂ ਦਾ ਪਰਿਵਾਰਕ ਪਿਛੋਕੜ ਆ ਜਿਹੜਾ ਉਹ ਪਿਛਲੀਆਂ 2, 4, 5 ਪੁਸ਼ਤਾਂ ਜੇ ਪਿੱਛੇ ਨੂੰ ਜਾਈਏ ਤਾਂ ਉਹ ਹਿੰਦੂ ਪਰਿਵਾਰ ਚੋਂ ਨੇ।
ਇਵੇਂ ਮਿਸਟਰ ਜਨਾਹ ਦਾ ਵੀ ਜਿਹੜਾ ਪਰਿਵਾਰ ਆ ਉਹ ਪਿਛਲੀਆਂ ਪੁਸ਼ਤਾਂ ਦੇ ਵਿੱਚ ਉਹ ਹਿੰਦੂ ਭਾਈਚਾਰੇ ਨਾਲ ਕਿਸੇ ਤਰੀਕੇ ਨਾਲ ਜੁੜਦੇ ਦੱਸੇ ਜਾਂਦੇ। ਇਹ ਵੀ ਗੱਲ ਚਰਚਾ ਵਿੱਚ ਆਉਂਦੀ ਆ ਕਿ 1947 ਮੌਕੇ ਮਾਸਟਰ ਤਾਰਾ ਸਿੰਘ, ਮਿਸਟਰ ਜਨਾਹ ਤੇ ਗਾਂਧੀ ਨਹਿਰੂ ਹੋਣੀ ਸਾਰੇ ਹੀ ਹਿੰਦੂ ਪਿਛੋਕੜਾਂ ਵਾਲੇ ਸੀ, ਪਰ ਸਿੱਖ ਜਿਹੜੇ ਨੇ ਉਹੀ ਇਕੱਲੇ ਧੋਖਾ ਖਾ ਗਏ। ਤੇ ਜਿਹੜੇ ਜਨਾਹ ਹੋਣੀ ਆ ਉਹ ਵੀ ਪਾਕਿਸਤਾਨ ਲੈ ਕੇ ਉਹ ਬਹਿ ਗਏ ਤੇ ਜਿਹੜੇ ਹਿੰਦੂ ਲੀਡਰ ਸੀ ਉਹ ਭਾਰਤ ਬਣਾ ਕੇ ਬਹਿ ਗਏ। ਖੈਰ ਇਹ ਆਪਣਾ ਅੱਜ ਵਿਸ਼ਾ ਨਹੀਂ। ਗੱਲ ਇਹ ਹੈ ਵੀ ਜਿਹੜਾ ਪੰਜਾਬ ਆ ਇਹਦੀ ਸਿੱਖ ਪਛਾਣ ਆ ਜਿਹੜੀ ਉਹ ਜਿਨ੍ਹਾਂ ਨੂੰ ਚੁੱਭਦੀ ਆ ਉਹਨਾਂ ਨੇ ਬੜਾ ਤਹੀਆ ਕੀਤਾ ਹੋਇਆ, ਅਹਿਦ ਕੀਤਾ ਹੋਇਆ ਕਿ ਇਹਦੀ ਸਿੱਖ ਪਛਾਣ ਰੋਲਣੀ ਹੈ। ਜਦੋਂ ਅਲਾਮਾ ਇਕਬਾਲ ਦੀ ਮੈਂ ਗੱਲ ਸ਼ੁਰੂ ਕੀਤੀ ਸੀ, ਮੇਰੇ ਜ਼ਿਹਨ ਵਿੱਚ ਸੀ ਕਿ ਉਹਨਾਂ ਨੇ ਇਹ ਗੱਲ ਬੜੀ ਠੋਕ ਵਜਾ ਕੇ ਕਹੀ ਸੀਗੀ ਕਿ ਪੰਜਾਬ ਸਦੀਆਂ ਤੋਂ ਸੁੰਨ ਮਸੁੰਨ ਜਿਹਾ ਸੁੱਤਾ ਹੋਇਆ ਪਿਆ ਸੀਗਾ। ਸਾਰਾ ਭਾਰਤ, ਸਾਰਾ ਹੀ ਜਿਹੜਾ ਏਸ਼ੀਆ ਉਹ ਪੂਰਾ ਹੀ ਇੱਕ ਤਰੀਕੇ ਨਾਲ ਹਨੇਰੇ ਵਿੱਚ ਜਿਹੜਾ ਸੀ ਪਾਪ ਦੀ, ਜਿਵੇਂ ਕਹਿੰਦੇ ਆ, ਜੰਜ ਚੜੀ ਹੋਈ ਸੀ। ਕਾਲਾ ਬੋਲਾ ਦੌਰ ਸੀ, ਅੰਨੀ ਨੂੰ ਬੋਲਾ ਜਿਵੇਂ ਕਹਿੰਦੇ ਆ ਧੂਹੀ ਫਿਰਦਾ, ਜ਼ਬਰ ਜ਼ੁਲਮ ਅਤਿਆਚਾਰ ਹੋ ਰਿਹਾ। ਉਸ ਦੌਰ ਵਿੱਚ फिर उठी सदा तौहीद की पंजाब से हिंद को एक मर्दे कामल ने जगाया ख्वाब से, यानी कि बाबे नानक नूं, गुरु नानक पातशाह नूं मर्दे कामल कह के इकबाल ने इस गल ते मोहर लाई। पिछे जे किसी सिख विद्वान की मैं ये गल पढ़ी ते सुनी, वो कह रहे सी कि पिछले सदियां तक दे इतिहास ते नजर मार के तुसी कोई इहो जी शख्सियत दा नाम लै दो जिहड़ी बाबे नानक तो पहला इस पंजाब दी धरती उत्ते इस तरीके नाल मकबूल होई होवे। गुरु नानक ओ प्रॉफिट, ओ पैगंबर जां ओ दैवी हस्ती ने जिन्हां दे आउण तो पहला ते जिन्हां दे आउण तो बाद दी दुनिया जिहड़ी आ ਉਹ ਵੱਖੋ ਵੱਖਰੀ ਆ। ਇਸੇ ਕਰਕੇ ਇਨਕਲਾਬ ਆਇਆ ਤੇ ਸਿੱਖ ਇਨਕਲਾਬ ਜਿਹੜੀ ਸਰਦਾਰ ਜਗਜੀਤ ਸਿੰਘ ਜੀ ਦੀ ਕਿਤਾਬ ਆ ਸਿੱਖ ਇਨਕਲਾਬ, ਜਦੋਂ ਪੜ੍ਹਦੇ ਆ ਉਦੋਂ ਪਤਾ ਲੱਗਦਾ ਵੀ ਇਨਕਲਾਬ ਕੀ ਹੈ। ਇਨਕਲਾਬ ਉਹ ਹੁੰਦਾ ਜਦੋਂ ਹਾਲਾਤ ਪਹਿਲਾਂ ਵਰਗੇ ਨਾ ਰਹਿਣ ਤੇ ਬਿਲਕੁਲ ਬਦਲ ਜਾਣ। ਸਿੱਖ ਧਰਮ ਦੇ ਉਦੈ ਹੋਣ ਨਾਲ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਗਿਆ, ਸਿੱਖੀ ਦਾ ਝੰਡਾ ਜਿੱਥੇ ਜਿੱਥੇ ਝੂਲਿਆ, ਉੱਥੇ ਸਮਾਜ ਦੀ ਆਰਥਿਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਸਾਰੇ ਤਰ੍ਹਾਂ ਦੀ ਹਾਲਾਤ ਬਿਲਕੁਲ ਬਦਲ ਗਈ। ਇਨਕਲਾਬ ਆ ਗਿਆ। ਇਨਕਲਾਬੀ ਬਦਲਾਅ ਦੇ ਤਹਿਤ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੇ ਜਿੱਥੇ ਮਨੋਵਾਦ ਦਾ, ਬ੍ਰਾਹਮਣਵਾਦ ਦਾ, ਕਰਮਕਾਂਡ ਦਾ ਜਾਂ ਮਨੁੱਖਤਾ ਦੇ ਦੁਸ਼ਮਣ ਫਲਸਫੇ ਦਾ ਬੋਲਬਾਲਾ ਸੀ, ਉੱਥੇ ਜਿਸ ਬਰਾਦਰੀ ਦੇ ਲੋਕਾਂ ਨੂੰ ਸਭ ਤੋਂ ਨੀਚ ਤੇ ਭੈੜਾ ਮੰਨ ਕੇ ਵੀ ਇਹ ਮੱਥੇ ਲੱਗਿਆ ਬੜਾ ਮਾੜਾ ਹੁੰਦਾ, ਇਸ ਤਰੀਕੇ ਦਾ ਸ਼ਗਨ ਅਪਸ਼ਗਨ ਵਿਚਾਰਨ ਵਾਲੀ ਜਿਹੜੀ ਲੋਕ ਰਵਾਇਤ ਹੈ, ਉਹਨੂੰ ਜਦੋਂ ਚੈਲੰਜ ਮਿਲਿਆ ਨਾ ਸਿੱਖ ਇਨਕਲਾਬ ਦੇ ਕਰਕੇ, ਤਾਂ ਸਾਡੀ ਧਰਤੀ ਉੱਤੇ ਪੰਜਾਬ ਦੇ ਵਿੱਚ ਇੱਥੇ ਉਸੇ ਬਰਾਦਰੀ ਦੇ ਲੋਕਾਂ ਦਾ ਮੱਥੇ ਲੱਗਣਾ ਚੰਗਾ ਮੰਨਿਆ ਜਾਣ ਲੱਗ ਪਿਆ। ਹਾਲਾਂਕਿ ਇਹ ਗੁਰਮਤ ਫਲਸਫੇ ਦੇ ਤਾਂ ਬਿਲਕੁਲ ਉਲਟ ਗੱਲ ਆ। ਸ਼ਗਨ ਅਪਸ਼ਗਨ ਵਿਚਾਰਨੇ ਜਾਂ ਚੰਗਾ ਮਾੜਾ ਵਿਚਾਰਨਾ, ਮੱਥੇ ਲੱਗਣਾ ਕਿਸੇ ਦਾ, ਗਲਤ ਸਹੀ ਕਰਨਾ, ਪਰ ਸਾਡੇ ਆਮ ਜਿਹੜਾ ਇੱਕ ਸਮਾਜਿਕ ਤੌਰ ਤੇ ਕੁਝ ਗੱਲਾਂ ਛੁੱਟਦੀਆਂ ਨਹੀਂ ਹੁੰਦੀਆਂ ਸਮਾਜ ਤੋਂ, ਉਵੇਂ ਇਹ ਗੱਲ ਅਸੀਂ ਬਚਪਨ ਚ ਪਿੰਡਾਂ ਚ ਰਹਿੰਦਿਆਂ ਹੋਇਆਂ ਨੇ ਦੇਖੀ, ਹੰਢਾਈ, ਮਾਣੀ। ਸਰਦਾਰ ਗੁਰਦਿੱਤ ਸਿੰਘ ਦੀ ਜਿਹੜੀ ਮੇਰਾ ਪਿੰਡ ਕਿਤਾਬ ਜੇ ਕਿਸੇ ਨੇ ਨਜ਼ਰ ਮਾਰੀ ਹੋਵੇ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੇ ਲੋਕ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਕਿਤਾਬਾਂ ਨੇ, ਉਹਨਾਂ ਚੋਂ ਤੁਹਾਨੂੰ ਇਹ ਗੱਲ ਮਿਲ ਜਾਊ ਕਿ ਜਿਹੜੀ ਬਰਾਦਰੀ ਨੂੰ ਸਾਰਾ ਭਾਰਤ ਸਭ ਤੋਂ ਨੀਚ ਮੰਨਦਾ ਹੈ, ਉਸ ਬਰਾਦਰੀ ਨੂੰ ਪੰਜਾਬ ਦੇ ਵਿੱਚ ਮੱਥੇ ਲੱਗਿਆ ਚੰਗਾ ਮੰਨਿਆ ਜਾਂਦਾ। ਉਹਦੇ ਵਿੱਚ ਬੜੇ ਮਜ਼ਾਕੀਆ ਲਹਿਜੇ ਚ ਲਿਖਿਆ ਹੋਇਆ ਕਿਤਾਬ ਚ ਮੇਰਾ ਪਿੰਡ ਚ, ਬਈ ਜ਼ਿਮੀਂਦਾਰ ਨੇ, ਕਿਸਾਨ ਨੇ, ਜੱਟ ਨੇ, ਕਹਿੰਦਾ ਜੇ ਮੁਕੱਦਮੇ ਦੀ ਪੇਸ਼ੀ ਜਾਣਾ ਹੋਵੇ ਤਾਂ ਉਹ ਆਪਦੀ ਘਰ ਵਾਲੀ ਨੂੰ ਕਹਿ ਦਿੰਦਾ ਕਿ ਉਹਨੂੰ ਗੁੜ ਦੀ ਰੋੜੀ ਜਾਂ ਕੋਈ ਚੀਜ਼ ਦੇ ਦਿਆਂਗੇ ਤੇ ਉਹਨੂੰ ਕਹੀਂ ਉਹ ਮੇਰੇ ਰਾਹ 'ਚ ਖੜ ਜਾਵੇ, ਜਦੋਂ ਮੈਂ ਘਰੋਂ ਨਿਕਲਾਂ ਮੇਰੇ ਮੱਥੇ ਉਹ ਲੱਗੇ।
ਹਾਲਾਂਕਿ ਇਹਦੇ ਨਾਲ ਕੋਈ ਕਾਨੂੰਨ ਨੂੰ ਜਾਂ ਉੱਤੇ ਦਾ ਕੀ ਫਰਕ ਪੈਣਾ, ਪਰ ਇਹ ਗੱਲ ਦੱਸਣ ਦਾ ਸਾਡਾ ਭਾਵ ਇਹ ਆ ਕਿ ਸਾਡੀ ਧਰਤੀ ਹੈ ਜਿਹੜੀ ਉਹਨੇ ਇਨਕਲਾਬ ਕਿੱਥੇ ਕਿੱਥੇ ਤੱਕ ਲੈ ਆਂਦਾ। ਇਹ ਗੱਲਾਂ ਜਿਹੜੀਆਂ ਅੱਜ ਮੈਂ ਛੇੜੀਆਂ ਨੇ, ਇਹਦਾ ਇੱਕ ਸਬੱਬ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਕੱਟੜਵਾਦ ਦਾ ਝੰਡਾ ਚੱਕੀ ਫਿਰਦੇ ਕੁਝ ਇਹੋ ਜਿਹੇ ਅਨਸਰ ਜਿਨ੍ਹਾਂ ਨੂੰ ਕਦੇ ਵੀ ਪੰਜਾਬ ਦੀ ਧਰਤੀ ਨੇ ਅਪਣਾਇਆ ਨਹੀਂ। ਇੱਥੋਂ ਤੱਕ ਕਿ ਸਾਡੇ ਇੱਥੇ ਪੰਜਾਬ ਦੇ ਪੰਜਾਬੀ ਹਿੰਦੂਆਂ ਨੇ ਵੀ ਕਦੇ ਉਹਨਾਂ ਨੂੰ ਆਪਦਾ ਨੁਮਾਇੰਦਾ ਨਹੀਂ ਮੰਨਿਆ, ਪਰ ਉਹ ਆਪੇ ਥਾਪੇ ਲੀਡਰ ਬਣੇ ਹੋਏ ਨੇ ਤੇ ਐਵੇਂ ਹੀ ਸਾਲ 'ਚ 4-5 ਵਾਰੀ ਕੋਈ ਪੁੱਠੀ ਸਿੱਧੀ ਹਰਕਤ ਕਰਕੇ ਰੌਲਾ ਰੱਪਾ ਜਾਂ ਪਵਾ ਕੇ ਇੰਨੀ ਕੁ ਕੜੱਤਣ ਜਾਂ ਨਫ਼ਰਤ ਪੈਦਾ ਕਰ ਲੈਂਦੇ ਆ ਕਿ ਕੋਈ ਨਾ ਕੋਈ ਸਿੱਖ ਨੌਜਵਾਨ ਪ੍ਰਤੀਕਿਰਿਆ ਕਰ ਬਹਿੰਦਾ। ਫਿਰ ਉਹ ਜਦੇ ਹੀ ਭੱਜਦੇ ਆ SSP ਦਫ਼ਤਰ ਜਾ ਕੇ, ਉਹਨਾਂ ਨੂੰ ਤੁਰੰਤ ਫਿਰ ਗੱਡੀਆਂ ਤੇ ਸਿਕਿਉਰਿਟੀ ਜਿਹੜੀ ਆ ਉਹ ਮਿਲ ਜਾਂਦੀ। ਇਸ ਤਰੀਕੇ ਦੇ ਜਿਹੜੇ ਬਿਲਕੁਲ ਹੀ ਪੰਜਾਬ ਦੇ ਪੰਥ ਦੇ ਜਾਂ ਆਮ ਮਨੁੱਖਤਾ ਦੇ ਉਲਟ ਐਲੀਮੈਂਟ ਨੇ, ਤੱਤ ਨੇ ਸਮਾਜ ਦੇ ਵਿੱਚ। ਹਿੰਦੂ ਫਿਰਕਾ ਪ੍ਰਸਤੀ ਦਾ, ਹਿੰਦੂ ਕੱਟੜਵਾਦ ਦਾ ਝੰਡਾ ਪੰਜਾਬ ਦੇ ਵਿੱਚ ਚਲਾਉਣਾ ਚਾਹੁੰਦੇ ਆ, ਭਾਵੇਂ ਪੰਜਾਬ ਦੇ ਹਿੰਦੂ ਭਾਈਚਾਰੇ ਨੇ ਵੀ ਨਹੀਂ ਉਹਨਾਂ ਨੂੰ ਕਦੇ ਮਾਨਤਾ ਦਿੱਤੀ। ਉਹਨਾਂ ਨੂੰ ਗਲੀ ਗਵਾਂਢ ਦੇ ਲੋਕ ਵੀ ਜੇ ਪੁੱਛੀਏ ਜਾ ਕੇ ਵੀ ਇੱਥੇ ਫਲਾਨਾ ਰਹਿੰਦਾ, ਉਹ ਕਹਿੰਦੇ ਅਸੀਂ ਤਾਂ ਕਦੇ ਨੇ ਉਹਨੂੰ, ਕਦੇ ਤੁਸੀਂ ਕਿੱਥੋਂ ਲੱਭਦੇ ਫਿਰਦੇ ਹੋ ਉਹਨੂੰ। ਤੋ ਇਸ ਤਰੀਕੇ ਦੇ ਬੰਦਿਆਂ ਨੂੰ ਆ ਸੋਸ਼ਲ ਮੀਡੀਆ ਦੇ ਦੌਰ ਵਿੱਚ ਪੂਰੀ ਸਪੇਸ ਮਿਲ ਗਈ, ਕਿਉਂਕਿ YouTube ਚੈਨਲਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਹੁਣ ਚਾਹੀਦੀ ਆ ਵੀ ਕੋਈ ਮੀਡੀਆ ਕਵਰੇਜ ਦੇ ਲਈ ਹਰ ਰੋਜ਼ ਕਿੱਥੋਂ ਲਿਆਉਣ, ਤੇ ਫਿਰ ਇਹੋ ਜਿਹੇ ਬੰਦਿਆਂ ਦੇ ਕੋਲੇ ਜਾ ਕੇ ਬਹਿ ਜਾਂਦੇ ਆ। ਹੁਣ ਸ਼ਾਇਦ ਸਰਕਾਰੀ ਤੌਰ ਤੇ ਕੁਛ ਨੂੰ ਉਹਨਾਂ ਨੂੰ ਮਤਾਂ ਦਿੱਤੀਆਂ ਗਈਆਂ ਵੀ ਕਾਹਨੂੰ, ਕਿਉਂਕਿ ਜਦੋਂ ਸੁਧੀਰ ਸੂਰੀ ਵਾਲਾ ਕੰਮ ਹੋਇਆ ਉਸ ਤੋਂ ਬਾਅਦ ਵਿੱਚ ਠੰਡਾ ਪਿਆ, ਅਦਰਵਾਈਜ਼ ਤਾਂ ਇਹ ਲਾਂਬੂ ਲਾਈ ਰੱਖਦੇ ਸੀ। ਇਹ ਲੋਕ ਹਿੰਦੂ ਕੱਟੜਵਾਦੀ ਬੜੇ ਚਿਰ ਤੋਂ ਇਹ ਲਾਂਬੂ ਲਾਉਣ ਨੂੰ ਫਿਰਦੇ ਰਹੇ ਆ ਪੰਜਾਬ 'ਚ ਕਿ ਜੀ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ, ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ। ਫਿਰ ਕਿਆ ਕਾਰਨ, ਯੋਗੀ ਆਦਿੱਤਿਆਨਾਥ ਨੇ ਦੇਖੋ ਕੀ ਕੁਝ ਕਰਤਾ ਉੱਥੇ ਯੂਪੀ 'ਚ, ਫੱਟੇ ਚੱਕੇ ਪਏ ਨੇ ਉਹਨੇ, ਉਹੋ ਜਿਹਾ ਮੁੱਖ ਮੰਤਰੀ ਚਾਹੀਦਾ। ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਰਹੇ, ਬਾਅਦ ਵਿੱਚ ਉਹ ਗੱਲ ਨੂੰ ਕਿਸੇ ਨੇ ਇੱਥੇ ਪੰਜਾਬ ਦੇ ਵਿੱਚ ਨਹੀਂ ਥਾਂ ਦਿੱਤੀ, ਕਿਉਂਕਿ ਆਮ ਬੰਦੇ ਨੂੰ ਇਹੋ ਜਿਹੇ ਮਸਲਿਆਂ ਦੀ ਸਮਝ ਲੱਗ ਜਾਂਦੀ ਆ ਵੀ ਇਹ ਬੋਲਿਆ ਕਿੱਥੋਂ ਜਾ ਰਿਹਾ। ਪਰ ਹੌਲੀ ਹੌਲੀ ਇਸੇ ਵਿਚਾਰ ਨੂੰ ਇੱਕ ਪੜ੍ਹੇ ਲਿਖੇ ਜਾਂ ਕਿਤਾਬਾਂ ਲਿਖਣ ਵਾਲੇ ਬੰਦੇ ਦੇ ਰਾਹੀਂ ਵਿਨਾਇਕ ਦੱਤ, ਉਹਦੇ ਲੇਖ ਅਜੀਤ ਅਖਬਾਰ 'ਚ ਜਦੋਂ ਛਪੇ ਉਦੋਂ ਵੀ ਆਪਾਂ ਚਰਚਾ ਕੀਤੀ ਸੀ। ਉਹਨੇ ਵੀ ਕੁਝ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪੰਜਾਬ ਦੀ ਧਰਤੀ ਉੱਤੇ ਹਿੰਦੂ ਨੂੰ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ, ਹਿੰਦੂ ਨੂੰ ਉਹਦਾ ਬਣਦਾ ਥਾਂ ਨਹੀਂ ਦਿੱਤਾ ਜਾ ਰਿਹਾ, ਹਿੰਦੂ ਨਾਲ ਆਹ ਹੋ ਰਿਹਾ ਉਹ ਹੋ ਰਿਹਾ। ਇਹਨਾਂ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਜਾਂ ਕਿਸਾਨਾਂ ਨੇ ਤਾਂ ਜੀ ਰੋਲਦਾ ਪੰਜਾਬ ਨੂੰ, ਇੱਥੇ ਵਿਕਾਸ ਨਹੀਂ ਹੋ ਰਿਹਾ। ਬੜਾ ਉਹਨੇ ਰੰਡੀ ਰੋਣਾ ਜਿਹਾ ਪਾਇਆ ਤੇ ਉਹਦੇ ਉੱਤੇ ਲੋਕਾਂ ਨੇ ਕਾਫੀ ਚਰਚਾ ਕੀਤੀ। ਪਰ ਉਹ ਬੰਦਾ ਇੱਕ ਪੜ੍ਹੇ ਲਿਖੇ ਜਾਂ ਤਹਿਜ਼ੀਬ ਭਰੇ ਲਹਿਜੇ ਵਿੱਚ ਬੜੀ ਤਲਖ ਤਿੱਖੀ ਤੇ ਨਫ਼ਰਤ ਕੜੱਤਣ ਵਾਲੀ ਜਿਹੜੀ ਗੱਲ ਆ ਉਹ ਕਰਦਾ ਕਰਾਉਂਦਾ ਆ ਰਿਹਾ। ਹੁਣ ਗੱਲ ਆ ਗਈ ਪੋਲੀਟੀਕਲ ਖੇਤਰ ਦੇ ਵਿੱਚ। ਜਦੋਂ ਇਹ ਗੱਲ ਲੰਡੂ ਬਿਰਤੀ ਵਾਲੇ ਹਿੰਦੂ ਕੱਟੜਪੰਥੀ ਕਰਦੇ ਸੀ ਵੀ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ, ਉਦੋਂ ਕਿਸੇ ਨੇ ਬਹੁਤਾ ਪਰਵਾਹ ਨਹੀਂ ਕੀਤੀ। ਜਦੋਂ ਵਿਨਾਇਕ ਦੱਤ ਨੇ ਪੜ੍ਹੇ ਲਿਖੇ ਸਲੀਕੇ ਭਰੇ ਲਹਿਜੇ 'ਚ ਗੱਲਾਂ ਕਰਨੀਆਂ ਕਰਾਉਣੀਆਂ ਸ਼ੁਰੂ ਕੀਤੀਆਂ, ਇਸ ਤਰੀਕੇ ਦੀ ਭਾਵਨਾ ਨੂੰ ਹਵਾ ਦੇਣੀ ਸ਼ੁਰੂ ਕੀਤੀ, ਉਹਨੂੰ ਵੀ ਬਹੁਤਾ ਜ਼ਿਆਦਾ। ਪਰ ਅੱਜ ਗੱਲ ਹੋਰ ਤਰੀਕੇ ਨਾਲ ਹੁੰਦੀ ਦਿਖ ਰਹੀ। ਅਮਨ ਅਰੋੜਾ ਜਿਹੜਾ ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ ਪਿੱਛੇ ਜੇ ਜਦੋਂ ਬਣਾਇਆ ਸੀ, ਉਦੋਂ ਵੀ ਇਹ ਚਰਚਾ ਛਿੜੀ ਸੀ ਕਿ ਕਿਉਂ ਬਣਾਇਆ ਗਿਆ। ਹਾਲਾਂਕਿ ਸੁਨੀਲ ਜਾਖੜ ਪੰਜਾਬ ਦੀ BJP ਦਾ ਪ੍ਰਧਾਨ ਬਣਿਆ ਹੈ, ਪਰ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਿਆਸੀ ਧਿਰ ਸਰਗਰਮ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਸਿੱਖ ਚਿਹਰਾ ਚਾਹੀਦਾ, ਇਹ ਪੱਗ ਦਾੜੇ ਵਾਲਾ ਸਰੂਪ ਵਾਲਾ ਬੰਦਾ ਜਿਹੜਾ ਹੈਗਾ ਉਹ ਸਾਨੂੰ ਇੱਥੋਂ ਕਾਮਯਾਬੀ ਦਿਵਾਊਗਾ। ਪਰ ਇਹਨਾਂ ਨੇ ਆਪਦੇ, ਹੁਣ ਇਹਨਾਂ ਨੂੰ ਲੱਗਦਾ ਕਿ ਸਾਡੇ ਪੈਰ ਜੰਮ ਗਏ ਆਮ ਆਦਮੀ ਪਾਰਟੀ ਨੂੰ। ਇਹਨਾਂ ਨੇ ਅਮਨ ਅਰੋੜਾ ਨੂੰ ਜਦੋਂ ਪ੍ਰਧਾਨ ਬਣਾਇਆ ਸੀ ਉਦੋਂ ਵੀ ਇਹ ਚਰਚਾ ਛਿੜੀ ਸੀ, ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਵਾਲੇ ਦਲਿਤ ਸਿੱਖ ਕਹਿ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ
ਬੀਜੇਪੀ ਦੇ ਏਜੰਡੇ ਨੂੰ ਮਾਤ ਦੇ ਰਹੇ ਸੀ ਕਿ ਲਓ ਜੀ ਤੁਸੀਂ ਜੇ ਕਹਿੰਦੇ ਹੋ, ਕਿਉਂਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਵੱਲੋਂ ਇਸ ਤਰੀਕੇ ਦੀ ਕੁਝ ਚਰਚਾ ਛੇੜੀ ਗਈ ਸੀ ਕਿ ਪੰਜਾਬ 'ਚ ਕਦੇ ਦਲਿਤ ਨੂੰ ਜਾਂ ਪੰਜਾਬ ਦੇ ਵਿੱਚ ਫਲਾਣੇ ਵਰਗ ਨੂੰ ਕਦੇ ਥਾਂ ਨਹੀਂ ਮਿਲ ਸਕਦਾ। ਵੈਸੇ ਇਹ ਸਿਆਸੀ ਚਵਲਪੁਣਾ ਹੁੰਦਾ। ਇੱਕ ਵਾਰੀ ਕਹਿੰਦੇ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਨੂੰ ਇਹ ਗੱਲ ਆਖੀ ਕਿ ਮੈਂ ਜੋ ਮਰਜ਼ੀ ਕਰ ਲਵਾਂ ਜੀ ਕਾਂਗਰਸ ਲਈ, ਮੈਂ ਕਿਹੜਾ ਪੰਜਾਬ ਦਾ ਸੀਐਮ ਬਣ ਸਕਦਾ। ਇੰਦਰਾ ਨੇ ਪੁੱਛਿਆ ਵੀ ਇਹ ਕੀ ਗੱਲ ਕਰਤੀ, ਕਿਉਂ? ਕਹਿੰਦਾ ਜੀ ਮੈਂ ਕਿਹੜਾ ਜੱਟ ਆ। ਕਹਿੰਦੇ ਵੀ ਉਸ ਦਿਨ ਤੋਂ ਇੰਦਰਾ ਨੇ ਉਹਨੂੰ ਮਤਲਬ ਧਾਰ ਲਿਆ ਵੀ ਤੈਨੂੰ ਇੱਕ ਵਾਰੀ ਕੁਰਸੀ ਤੇ ਮੁੱਖ ਮੰਤਰੀ ਬਣਾ ਕੇ ਬਿਠਾਉਣਾ ਜ਼ਰੂਰ, ਤੇ ਬਣਾ ਕੇ ਹਟੀ। ਐਮਰਜੈਂਸੀ ਵਾਲੇ ਸਾਲਾਂ 'ਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਬੜੀਆਂ ਪਿਛਲੇ ਦੌਰ ਵਿੱਚ ਹਰੇਕ ਪਾਰਟੀ ਦੇ ਵੱਲੋਂ ਚੱਲਦੀਆਂ ਚਲਾਉਂਦੀਆਂ ਰਹੀਆਂ ਨੇ। ਹੁਣ ਅਮਨ ਅਰੋੜਾ ਨੇ ਅੱਜ ਇੰਗਲਿਸ਼ ਟ੍ਰਿਬਿਊਨ ਦੇ ਉੱਤੇ ਰੁਚਿਕਾ ਖੰਨਾ ਨੇ ਉਹਦੀ ਇੰਟਰਵਿਊ ਕੀਤੀ ਆ। ਟ੍ਰਿਬਿਊਨ ਇੰਗਲਿਸ਼ ਦੇ ਅਖਬਾਰ ਦੇ ਉੱਤੇ ਇਹ ਚੀਜ਼ ਛਪੀ ਆ, ਜਿਹਦੇ ਵਿੱਚ ਉਹਨੇ ਕਿਹਾ ਕਿ 1966 ਵਿੱਚ, ਅਮਨ ਅਰੋੜਾ ਦਾ ਇਹ ਕਹਿਣਾ ਹੈ, 1966 ਵਿੱਚ ਜਦੋਂ ਇਸ ਸੂਬੇ ਦਾ ਪੰਜਾਬ ਦਾ ਪੁਨਰਗਠਨ ਹੋਇਆ ਹੈ, ਉਦੋਂ ਤੋਂ ਇਹਦਾ ਮੁੱਖ ਮੰਤਰੀ ਹਮੇਸ਼ਾ ਜਿਹੜਾ ਹੈ ਉਹ ਜੱਟ ਸਿੱਖ ਹੀ ਬਣਦਾ, ਭਾਵੇਂ ਕਿ ਕਹਿੰਦਾ 38% ਇੱਥੇ ਹਿੰਦੂ ਭਾਈਚਾਰਾ ਵਸਦਾ ਹੈ। ਤੇ ਇਹ ਵੀ ਗੱਲ ਹੈਗੀ ਆ ਕਿ 2% ਗਿਣਤੀ ਆ ਸਾਰੇ ਇੰਡੀਆ ਦੇ ਹਿਸਾਬ ਨਾਲ ਸਿੱਖਾਂ ਦੀ, ਤੇ ਇੱਥੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਸਿੱਖ ਚਲੇ ਜਾਂਦਾ। ਭਾਰਤ ਵਿੱਚ ਤਾਂ ਕਹਿੰਦਾ ਜੀ 2% ਗਿਣਤੀ ਹੋਣ ਦੇ ਬਾਵਜੂਦ ਇਹ 2% ਵਾਲੇ ਮੁੱਖ ਮੰਤਰੀ ਤਾਂ ਛੱਡ ਪ੍ਰਧਾਨ ਮੰਤਰੀ ਬਣਦੇ ਫਿਰਦੇ ਆ। ਪਰ ਸਾਡੀ ਕਹਿੰਦਾ ਇੱਥੇ ਹਿੰਦੂਆਂ ਦੀ 38% ਆਬਾਦੀ ਆ ਪੰਜਾਬ 'ਚ, ਤੇ ਸਾਨੂੰ ਇੱਥੇ ਕਦੇ ਵੀ 1966 ਤੋਂ ਬਾਅਦ ਸੀਐਮ ਜਿਹੜਾ ਹਿੰਦੂ ਉਹ ਨਹੀਂ ਬਣ ਦਿੱਤਾ ਜਾਂਦਾ। ਇਸ ਤਰੀਕੇ ਦੀ ਗੱਲ ਜਿਹੜੀ ਆ ਡੀ ਕੋਡ ਪੰਜਾਬ, ਇਹ ਸਾਰਾ ਜਿਹੜਾ ਅੱਜ ਉਹਦਾ ਲੇਖ ਜਿਹਾ ਹੈਗਾ, ਇੰਟਰਵਿਊ ਆ ਜਿਹੜੀ, ਉਹ ਜਦੋਂ ਬੰਦਾ ਪੜ੍ਹਦਾ ਹੈ ਤਾਂ ਉਹਨੂੰ ਇੱਕ ਗੱਲ ਦੀ ਸਮਝ ਜ਼ਰੂਰ ਲੱਗਦੀ ਆ ਕਿ ਇਹ ਗੱਲਾਂ ਕੱਲੀਆਂ ਸਿਆਸੀ ਨਹੀਂ ਹੈ, ਇਹ ਇੱਕ ਕੌਮ ਦਾ ਮਸਲਾ। ਪੂਰੀ ਕੌਮ ਨੂੰ ਪੰਜਾਬ ਦੇ ਤਖਤੇ ਤੋਂ ਖਤਮ ਕਰਨ ਦੇ ਲਈ ਕਿਹੜੀਆਂ ਤਾਕਤਾਂ ਕਿਹੜੇ ਤਰੀਕੇ ਨਾਲ ਲੱਗੀਆਂ ਹੋਈਆਂ ਨੇ। ਸੋਚੋ, ਜਦੋਂ ਕਾਮਰੇਡਾਂ ਦਾ ਸਿੱਖ ਕੌਮ ਨਾਲ ਟਕਰਾਅ ਹੋਇਆ ਹੈ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ, ਬਹੁਤੇ ਲੋਕਾਂ ਨੂੰ ਲੱਗਦਾ ਸੀ ਵੀ ਸਿੱਖਾਂ ਦੀ ਆਦਤ ਆ ਜੀ ਐਵੇਂ ਕਾਮਰੇਡਾਂ ਨੂੰ ਤੇ ਕਾਮਰੇਡ ਸਿੱਖਾਂ ਨੂੰ। ਪਰ ਅਸਲ ਵਿੱਚ ਗੱਲ ਇਹ ਆ ਕਿ ਅਸੀਂ ਉਦੋਂ ਵੀ ਕਿਹਾ ਸੀ ਤੇ ਅੱਜ ਫੇਰ ਕਹਿੰਦੇ ਆ ਕਿ ਉਹਨਾਂ ਦੀਆਂ ਲਿਖਤਾਂ 'ਚ ਇਹ ਗੱਲਾਂ ਦਰਜ ਨੇ ਕਿ ਪੰਜਾਬ ਦੀ ਧਰਤੀ ਤੋਂ ਗੁਰਮਤ ਸੱਭਿਆਚਾਰ ਦਾ ਬੀਜ ਨਾਸ਼ ਕੀਤੇ ਬਿਨਾਂ ਕਮਿਊਨਿਜ਼ਮ ਦੀ ਜੜ ਨਹੀਂ ਲੱਗਣੀ। ਸੋ ਜਿਨ੍ਹਾਂ ਦੇ ਏਜੰਡੇ, ਜਿਨ੍ਹਾਂ ਦੀਆਂ ਸੋਚਾਂ 'ਚ ਇਹ ਗੱਲਾਂ ਨੇ ਕਿ ਜੇਕਰ ਪੰਜਾਬ ਦੀ ਧਰਤੀ ਤੋਂ ਗੁਰਮਤ ਸੱਭਿਆਚਾਰ, ਗੁਰਮਤ ਮਤਲਬ ਸਿੱਖੀ ਦਾ ਭੋਗ ਨਹੀਂ ਜੇ ਪੈਂਦਾ ਤਾਂ ਕਾਮਰੇਡੀ ਦਾ ਬੀਜ ਨਹੀਂ ਬੀਜਿਆ। ਸਾਨੂੰ ਵੀ ਪਤਾ, ਵੈਸੇ ਤਾਂ ਇਹ ਗੱਲ ਝੂਠ ਕਹੀ ਜਾਂਦੀ ਆ ਵੀ ਕਹੀ ਨਹੀਂ, ਪਰ ਕਹਿੰਦੇ ਆ ਵੀ ਜਿਹੜੇ ਕਮਿਊਨਿਜ਼ਮ ਫਲਸਫੇ ਦੇ ਝੰਡਾ ਬਰਦਾਰ ਵੱਡੇ ਉਹਦੇ ਆਗੂ ਜਾਂ ਚਿਹਰੇ ਮੰਨੇ ਜਾਂਦੇ ਆ, ਵੀ ਉਹਨਾਂ ਨੇ ਕਿਹਾ ਵੀ ਜਿਹੜਾ ਧਰਮ ਆ ਉਹ ਅਫੀਮ ਆ। ਹੁਣ ਉਹ ਕਿਹਾ ਤਾਂ ਜਾਂਦਾ ਵੀ ਉਹਨਾਂ ਨੇ ਨਹੀਂ ਕਿਹਾ, ਪਰ ਕਹਿੰਦੇ ਆ ਵੀ ਇਹ ਗੱਲ ਇਸ ਤਰੀਕੇ ਨਾਲ ਨਹੀਂ ਸੀ ਕਹੀ। ਹੁਣ ਪੰਜਾਬ ਦੇ ਵਿੱਚ ਪੰਜਾਬੀ ਕਾਮਰੇਡਾਂ ਨੇ ਸਿੱਖ ਧਰਮ ਨਾਲ ਜਿਸ ਤਰੀਕੇ ਦਾ ਨਫ਼ਰਤ ਭਰਿਆ ਉਜੱਡ ਪੁਣੇ ਵਾਲਾ ਜਿਹੜਾ ਰਵੱਈਆ ਰੱਖਿਆ ਹੋਇਆ, ਉਹਦੀ ਕਰਕੇ ਇੱਥੇ ਤਾਂ ਹੁਣ ਪੂਰਾ ਹੀ ਇੱਕ ਤਰੀਕੇ ਨਾਲ ਨਫ਼ਰਤ ਤੇ ਵਿਰੋਧ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ। ਪਰ ਇਸ ਗੱਲ ਦਾ ਸਾਨੂੰ ਫਾਇਦਾ ਇਹ ਆ ਕਿ ਪੰਜਾਬ ਦੇ ਵਿੱਚ ਕਾਮਰੇਡਾਂ ਨਾਲ ਸਾਡਾ ਕੋਈ ਮੁੰਡਾ ਜਿੰਨੇ ਸਾਲ ਮਰਜ਼ੀ ਘੁੰਮਦਾ ਰਵੇ, ਜਿੱਦਣ ਉਹਨੂੰ ਸਮਝ ਲੱਗ ਜਾਂਦੀ ਆ ਵੀ ਇਹ ਤਾਂ ਮੇਰੇ ਧਰਮ ਦੇ ਦੁਸ਼ਮਣ ਨੇ, ਫਿਰ ਉਹ ਚਾਹੇ ਸਿੱਖੀ ਦੀਆਂ ਬੇਸਿਕ ਬੁਨਿਆਦੀ ਜਿਹੜੀਆਂ ਗੱਲਾਂ ਨੇ ਉਹ ਤੋਂ ਦੂਰ ਵੀ ਹੋਵੇ, ਫਿਰ ਉਹ ਤੁਰੰਤ ਫੌਰਨ ਤੌਰ ਦੇ ਉੱਤੇ ਕਾਮਰੇਡਾਂ ਨਾਲੋਂ ਆਪਦਾ ਤੋੜ ਵਿਛੋੜਾ ਕਰ ਲੈਂਦਾ। ਤੇ ਜਦੋਂ ਇਸ ਰੌਲੇ ਗੋਲੇ 'ਚ ਲੋਕਾਂ ਨੂੰ ਸਮਝ ਲੱਗੀ ਕਿ ਇਹ ਸਮਝਦੇ ਆ ਕਿ ਜੇ ਅਸੀਂ ਕਮਿਊਨਿਜ਼ਮ ਦੀਆਂ ਜੜ੍ਹਾਂ ਲਾਉਣੀਆਂ ਨੇ ਤਾਂ ਗੁਰਮਤ ਸੱਭਿਆਚਾਰ ਦੀਆਂ ਜੜ੍ਹਾਂ ਪੱਟਣੀਆਂ ਨੇ, ਫਿਰ ਤਾਂ ਇਹ ਕੰਮ ਜਿਹੜਾ ਇਹਨਾਂ ਦਾ ਬਿਲਕੁਲ ਹੀ ਕਾਮਰੇਡਾਂ ਦਾ ਔਖਾ ਹੋ ਗਿਆ। ਪਰ ਉਹਨਾਂ ਦਾ ਏਜੰਡਾ ਜ਼ਰੂਰ ਹੈ। ਅੱਜ
ਇੱਕ ਚੈਨਲ ਦੇ ਉੱਤੇ ਇੱਥੇ YouTube ਦੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਜਿਹੜਾ ਦਿਓਲ ਕਰਕੇ ਪਾਸਟਰ ਇੱਥੇ ਬੜਾ ਚਰਚਾ 'ਚ ਆ, ਜਿਹਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਆਬੇ ਤੇ ਮਾਝੇ ਦੇ ਵਿੱਚ ਬੜੇ ਲੋਕਾਂ ਨੂੰ ਉਹਨਾਂ ਦੇ ਧਰਮਾਂ ਤੋਂ ਬਾਗੀ ਕਰਕੇ ਕਿਹਾ ਵੀ ਅਸੀਂ ਜੀ ਤੁਹਾਨੂੰ ਈਸਾਈ ਬਣਾ ਰਹੇ ਹਾਂ। ਉਹ ਵੀ ਇਸੇ ਤਰੀਕੇ ਦੀਆਂ ਗੱਲਾਂ ਕਰ ਰਿਹਾ ਸੀਗਾ ਕਿ ਤੁਸੀਂ ਕਹਿੰਦੇ ਹੋ ਸਿੱਖੋ ਬਈ ਜੀ ਜਿਸ ਤਰੀਕੇ ਨਾਲ ਪੰਜਾਬ ਦਾ ਈਸਾਈਕਰਨ ਹੋ ਰਿਹਾ ਇਹ ਤਾਂ ਜੀ 10 ਸਾਲਾਂ 'ਚ ਸਾਰਾ ਪੰਜਾਬ ਕੋਈ ਈਸਾਈ ਬਣ ਜਾਊ। ਕੋਈ ਏਦਾਂ ਦੀ ਗੱਲ ਦੇ ਜਵਾਬ ਵਿੱਚ ਉਹ ਆਪਦੀ ਗੱਲ ਜਿਹੜਾ ਈਸਾਈ ਪਾਸਟਰ ਦਿਓਲ ਆ ਉਹ ਕਹਿ ਰਿਹਾ ਸੀ ਕਿ ਤੁਸੀਂ ਇਹ ਸੋਚੋ ਕਿ ਤੁਹਾਡੇ ਧਰਮ ਦੇ ਵਿੱਚ ਕਿਹੜੇ ਔਗਣ ਜਾਂ ਘਾਟਾਂ ਨੇ, ਕਮਜ਼ੋਰੀਆਂ ਨੇ, ਜਿਹਦੀ ਕਰਕੇ ਲੋਕ ਫਿਰ ਈਸਾਈ ਬਣਨ ਵੱਲ ਨੂੰ ਵੱਧ ਰਹੇ ਨੇ। ਹੁਣ ਇਸ ਗੱਲ ਦੇ ਅਰਥ ਮਤਲਬ ਆਪਾਂ ਨੂੰ ਸੌਖੇ ਹੀ ਸਮਝ ਆ ਸਕਦੇ ਆ ਕਿ ਇਹ ਜਿਹੜਾ ਈਸਾਈਆਂ ਵਾਲਾ ਪੰਜਾਬ 'ਚ ਚੱਲ ਰਿਹਾ ਨਾ ਜਗਾੜਮੈਂਟ, ਅੰਗਰੇਜ਼ਾਂ ਦੇ ਰਾਜ ਵੇਲੇ ਤਾਂ ਇਉਂ ਧੜਾ ਧੜ ਉਦੋਂ ਤਾਂ ਬਣੇ ਨਾ ਈਸਾਈ। ਹੁਣ ਰਾਜ ਅੰਗਰੇਜ਼ ਦਾ ਭਾਰਤ ਵਿੱਚ ਹੈ ਨਹੀਂ ਤੇ ਹੁਣ ਕਿਵੇਂ ਇਹਦਾ ਵੀ ਸਾਫ਼ ਤੌਰ ਤੇ ਦਿੱਲੀ ਨਾਲ, ਨਾਗਪੁਰ ਨਾਲ, ਏਜੰਸੀਆਂ ਨਾਲ ਕਰੋੜਾਂ ਰੁਪਏ ਖਰਚ ਕੇ ਇੱਕ ਇਹ ਟੇਢੇ ਮੇਢੇ ਢੰਗ ਨਾਲ ਪੰਜਾਬ 'ਚੋਂ ਸਿੱਖੀ ਦਾ ਭੋਗ ਪਾਉਣ ਦਾ ਪ੍ਰੋਜੈਕਟ ਜਿਹੜਾ ਈਸਾਈਆਂ ਵਾਲਾ ਚੱਲ ਰਿਹਾ, ਜਿਹਦੇ ਵਿੱਚ ਇਹ ਨਾ ਸਮਝੋ ਕਿ ਖਨੀ ਕੋਈ ਗੋਰੇ ਜਾਂ ਕੋਈ ਹੋਰ ਨੇ, ਇਹ ਇੰਡੀਅਨ ਸਟੇਟ ਸਿਸਟਮ ਦਾ ਹੀ ਪ੍ਰੋਜੈਕਟ ਵਾ। ਉਹਨਾਂ ਨੇ ਟੇਢੇ ਮੇਢੇ ਢੰਗ ਨਾਲ ਚਲਾਇਆ ਹੋਇਆ, ਜਿਹਦੀ ਕਰਕੇ ਸਿੱਧਾ ਸਮਝ ਨਹੀਂ ਆਉਂਦਾ। ਪਰ ਸਿੱਖ ਹਿੱਤਾਂ ਦਾ ਨੁਕਸਾਨ ਜਿਹੜਾ ਵੀ ਚਲੋ ਜਿਹੜੇ ਲੋਕ ਹਿੰਦੂ ਨਹੀਂ ਬਣ ਸਕਦੇ ਸਿੱਖਾਂ ਚੋਂ ਉਹਨਾਂ ਨੂੰ ਈਸਾਈ ਬਣਾ ਦੋ। ਸਿੱਖੀ ਨੂੰ ਤਾਂ ਸੱਟ ਵੱਜਦੀ ਆ ਨਾ, ਸਿੱਖਾਂ ਨੂੰ ਤਾਂ ਸੱਟ ਮਾਰ ਸਕਦਾ ਨਾ ਈਸਾਈ ਵਰਤਾਰਾ। ਸਾਰੇ ਭਾਰਤ ਵਿੱਚ ਤਾਂ RSS ਵਾਲੇ ਇਹਨਾਂ ਈਸਾਈਆਂ ਦੇ ਨਾਲ ਨਿੱਤ ਸਿੰਘ ਵਸਾਈ ਫਿਰਦੇ ਹੁੰਦੇ ਨੇ, ਪੰਜਾਬ ਵਿੱਚ ਨਹੀਂ ਇਹਨਾਂ ਨੂੰ ਕਦੇ ਕੋਈ ਤਕਲੀਫ ਹੁੰਦੀ। ਸੋ ਇਹ ਜਿਹੜਾ ਈਸਾਈਆਂ ਵਾਲਾ ਪ੍ਰੋਜੈਕਟ ਪੰਜਾਬ 'ਚ ਚੱਲ ਰਿਹਾ, ਇਹ ਵੀ ਜਿਹੜਾ ਆਹ ਡੇਰੇਦਾਰਾਂ ਵਾਲਾ ਪੰਜਾਬ 'ਚ ਦੇਹਧਾਰੀ ਗੁਰੂਡਮ ਵਾਲਾ, ਇਹਦੇ ਬਾਰੇ ਤਾਂ ਕਿਸੇ ਨੂੰ ਸ਼ੱਕ ਹੀ ਨਹੀਂ ਕਿ ਭਾਰਤ ਸਰਕਾਰ ਨੇ ਨਕਲੀ ਨਿਰੰਕਾਰੀਆਂ ਤੋਂ ਲੈ ਕੇ ਆ ਜਿਹੜੇ ਜਿੰਨੇ ਡੇਰੇਦਾਰ ਸਾਧ ਨੇ ਜਾਂ ਹੋਰ ਆ, ਇਹ ਸਾਰੇ ਏਜੰਸੀਆਂ ਨੇ ਕਿਵੇਂ ਪੈਦਾ ਕੀਤੇ ਆ ਵੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਸਲ ਫਲਸਫੇ ਤੋਂ ਤੋੜ ਕੇ ਰੱਖਣਾ। ਤੁਸੀਂ ਇਸ ਤਰੀਕੇ ਨਾਲ ਇਹ ਵੀ ਇੱਕ ਚੱਕਰ ਚੱਲ ਰਿਹਾ ਸਿੱਖੀ ਨੂੰ ਤੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ। ਇਵੇਂ ਹੀ ਜਿਹੜਾ ਦਲਿਤ ਭਾਈਚਾਰੇ ਨੂੰ ਸਿੱਖੀ ਤੋਂ ਤੋੜਨ ਦਾ ਪ੍ਰੋਜੈਕਟ ਵਾ, ਉਹ ਵੀ ਹੁਣ ਜਿਹਨੂੰ ਨਹੀਂ ਸਮਝ ਉਹ ਹੌਲੀ ਹੌਲੀ ਉਹਨੂੰ ਮੰਨਣਾ ਪੈ ਜੂ। ਇੱਕ ਦਿਨ ਆ ਜਾਊਗਾ ਜਦੋਂ ਮੰਨ ਲੈਣਗੇ ਕਿ ਬੇਸ਼ੱਕ ਲੱਗਦਾ ਇਹ ਆ ਕਿ ਜੀ ਉਹ ਫਲਾਨੇ ਡੇਰੇ ਦੀ ਜਾਂ ਫਲਾਨੇ ਸਾਧ ਬਾਬੇ ਦੀ ਕੋਈ ਗੱਲ ਆ, ਨਾ ਬਿਲਕੁਲ ਨਹੀਂ। ਇਹ ਜਿਹੜਾ ਸਿੱਖੀ ਦੇ ਉਲਟ ਸਾਰਾ ਕੁਝ ਇਹਦੇ ਪਿੱਛੇ ਵੀ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਕੰਮ ਕਰ ਰਿਹਾ। ਕਿ ਇਹ ਜਿਹੜੇ ਸਿੱਖ ਸੱਜਦੇ ਆ, ਜਦੋਂ ਦਲਿਤ ਫਿਰ ਸਿੰਘ ਸੱਜਦੇ ਆ, ਇਹਨਾਂ ਦਾ ਮਾਣ ਤਾਣ ਵੱਡਾ ਹੋ ਜਾਂਦਾ, ਸਰਦਾਰ ਕਹਾਏ ਜਾਂਦੇ ਆ। ਇਹਨਾਂ ਨੂੰ ਸਿੱਖ ਬਣਨ ਤੋਂ ਰੋਕਣਾ, ਸਿੱਖੀ ਕਮਜ਼ੋਰ ਕਰਨੀ। ਇਸੇ ਤਰੀਕੇ ਨਾਲ ਸਿੱਖ ਬੱਚੇ ਬੱਚੀਆਂ ਨੂੰ ਸਿੱਖੀ ਤੋਂ ਜਾਂ ਸਿੱਖਾਂ ਤੋਂ ਦੂਰ ਕਰਨ ਦਾ ਵੀ ਇੱਕ ਵੀ ਸਿੱਖ ਦੀ ਪਛਾਣ ਬਦਲ ਦੋ। ਜਿਵੇਂ ਹੁਣ ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਆਪਦੇ ਨਾਂ ਨਾਲ ਸਿੰਘ ਜਾਂ ਕੌਰ ਲਾਉਣੋਂ ਹਟ ਗਏ। ਜਿਹੜੇ ਆ ਗਾਉਣ ਵਾਲੇ ਆ, ਕਲਾਕਾਰ ਆ, ਜਾਂ ਕਰੈਕਟਰ ਜੀਆਂ ਖੇਡਦੇ ਆ, ਜਾਂ ਹੋਰ ਲੱਲੜ ਪੱਲੜ ਕਰਦੇ ਆ, ਇਹਨਾਂ ਨੂੰ ਬਹੁਤ ਬਿਮਾਰੀ ਆ ਵੀ ਆਪਦੇ ਨਾਂ ਨਾਲ ਸਿੰਘ ਜਾਂ ਕੌਰ ਨਹੀਂ ਲਾਉਣਾ। ਜਾਂ ਕਈ ਸ਼ਕਲ ਜਿਹੜੀ ਆ ਇਹੋ ਜਿਹੀ ਬਣਾ ਲਓ ਕਿ ਪਤਾ ਹੀ ਨਾ ਲੱਗੇ ਵੀ ਇਹ ਸਿੱਖਾਂ ਦਾ ਮੁੰਡਾ। ਹੁਣ ਕਈ ਕਾਰਾਂ ਦੇ ਮਗਰ ਲਿਖਿਆ ਹੁੰਦਾ ਪੁੱਤ ਸਰਦਾਰਾਂ ਦੇ, ਉਹ ਦੇਖ ਕੇ ਵਿੱਚ ਪਤਾ ਨਹੀਂ ਲੱਗਦਾ ਹੈਗਾ। ਬਾਹਰ ਕਾਰ ਤੋਂ ਪੜ੍ਹ ਕੇ ਪਤਾ ਲੱਗਦਾ ਵੀ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਜਾਂ ਸਰਦਾਰਾਂ ਦੇ ਕਾਕੇ ਆ, ਪਰ ਉਹ ਸ਼ਕਲ ਬਦਲ ਰਹੀ। ਕੁੱਲ ਮਿਲਾ ਕੇ ਸਿੱਖ ਕੌਮ ਦੀ ਹੋਂਦ ਹਸਤੀ ਦਾ ਭੋਗ ਪਾਉਣ ਲਈ ਫਲਸਫੇ ਤੇ ਸਰੂਪ ਉੱਤੇ ਸੱਟਾ ਮਾਰਨ ਦਾ ਜਿਹੜਾ ਦਿੱਲੀ ਦਾ ਪ੍ਰੋਜੈਕਟ ਵਾ, ਉਹਦਾ ਇੱਕ ਰੂਪ ਇਹ ਆ ਕਿ ਪੰਜਾਬ ਦੀ ਧਰਤੀ ਤੇ ਹੌਲੀ ਹੌਲੀ ਇਹ ਵਿਚਾਰ ਵੀ ਵਧਾਇਆ ਫੈਲਾਇਆ ਜਾਵੇ ਕਿ ਇਥੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਜਿਹੜਾ ਸਿੱਖਾਂ ਦਾ ਜਾਂ ਸਿੱਖੀ ਦਾ ਝੰਡਾ ਝੂਲ ਰਿਹਾ, ਇਸ ਧਰਤੀ ਨੂੰ ਬਚਾਉਣ ਲਈ ਲੜਨ ਮਰਨ ਵਾਲਾ ਜਿਹੜਾ ਕੰਮ ਆ ਜਾਂ ਜਾਨਾਂ ਵਾਰਨ ਦਾ, ਕੁਰਬਾਨੀਆਂ ਕਰਨ ਦਾ ਕੰਮ ਆ, ਉਹ ਕਿਹਨਾਂ ਦੇ ਕੋਲੇ ਰਿਹਾ? ਸਿੱਖਾਂ ਕੋਲ ਰਿਹਾ। ਜਿਵੇਂ ਜੇਕਰ ਕੋਈ ਨਜ਼ਰ ਮਾਰੀਏ ਤਾਂ ਇਸ ਮੁਲਕ ਦੇ ਉੱਤੇ, ਪੰਜਾਬ ਦੇ ਉੱਤੇ ਕਿਹੜੀਆਂ ਸਦੀਆਂ 'ਚ ਕਦੋਂ ਕੋਈ ਹਿੰਦੂ ਹਾਕਮ ਰਿਹਾ? ਇਸ ਧਰਤੀ ਦੇ ਉੱਤੇ ਜਿਹੜੇ ਲੋਕਾਂ ਦਾ ਤਾਪ ਤੇਜ ਰਿਹਾ, ਹਾਕਮ ਉਹ ਰਹੇ ਜਾਂ ਨਾ ਰਹੇ, ਪਰ ਝੰਡਾ ਉਹਨਾਂ ਦਾ ਹੀ ਝੂਲਿਆ, ਉਹ ਸਿੱਖ ਨੇ। ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ
ਲੰਮੇ ਅਰਸੇ ਤੋਂ ਇਹ ਚੀਜ਼ ਸਟੇਟ ਨੂੰ ਵੀ ਮੰਨਣੀ ਪਈ, ਕੌੜਾ ਅੱਕ ਚੱਬਣਾ ਪਿਆ ਕਿ ਚਾਹੇ ਕਾਂਗਰਸ ਦਾ ਹੀ ਹੋਵੇ ਮੁੱਖ ਮੰਤਰੀ, ਉਹਨੂੰ ਪੱਗ ਦਾੜੇ ਵਾਲਾ ਬਣਾਉਣਾ ਪੈਣਾ। ਅਕਾਲੀਆਂ ਦੀ ਤਾਂ ਚਲੋ ਸੀਗੀ, ਇਹ ਚੀਜ਼ ਲਗਾਤਾਰ ਚੱਲਦੀ ਰਹੀ। ਪੰਜਾਬ ਦੇ ਤਾਂ ਹਿੰਦੂ ਵੀ ਪੱਗ ਬੰਨ੍ਹਦੇ ਸੀ, ਕਈ ਜਿਹੜੇ ਆ ਉਹ ਦਾੜੇ ਵੀ ਰੱਖਦੇ ਸੀ। ਅਜੀਤ ਅਖਬਾਰ ਦੇ ਵਿੱਚ ਇੱਕ ਹੁਕਮ ਚੰਦ ਸ਼ਰਮਾ ਬਠਿੰਡੇ ਤੋਂ ਪੱਤਰਕਾਰ ਹੁੰਦੇ ਸੀ, ਉਹਨਾਂ ਦੀ ਸ਼ਕਲ ਸੂਰਤ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀਗਾ ਵੀ ਇਹ ਹਿੰਦੂ ਨੇ। ਸੀ ਮਾਰਕੰਡਾ ਇੱਕ ਟ੍ਰਿਬਿਊਨ ਚ ਪੱਤਰਕਾਰ ਆ, ਉਹ ਪੱਗ ਬੰਨਦਾ। ਹੋਰ ਬੜੇ ਨੇ ਇੱਥੇ ਸਾਡੇ ਅੰਮ੍ਰਿਤਸਰ ਇੱਕ ਹਰ ਕਮਲ ਕੋਰਪਾਲ ਹੁੰਦਾ ਸੀ। ਆ ਜਿਹੜਾ ਖਾਲੜੇ ਵਾਲੇ ਕੇਸ ਵਿੱਚ ਆਈ ਵਿਟਨੈਸ ਆ ਰਜੀਵ ਸਿੰਘ ਰੰਧਾਵਾ, ਇਹ ਵੀ ਜਿਹੜਾ ਪੱਗ ਬੰਨਦਾ, ਉਹਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਹੈਗਾ ਵੀ। ਤੋ ਇਸ ਤਰੀਕੇ ਨਾਲ ਸਾਡੀ ਜਿਹੜੀ ਪੰਜਾਬ ਦੀ ਸਿੱਖ ਪਛਾਣ ਆ ਜਾਂ ਪੱਗ ਦਾੜੇ ਵਾਲੀ ਪਛਾਣ ਆ, ਇਹਨੂੰ ਘਟਾਉਣ ਰੋਲਣ ਦੇ ਲਈ ਜਿਹੜਾ ਕੁਝ ਚੱਲ ਰਿਹਾ ਉਹਦੇ ਵਿੱਚ ਇਹ ਚੀਜ਼ ਆ ਕਿ ਹਿੰਦੂ। ਹੁਣ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਦੋਂ ਆਇਆ ਸੀਐਮ, ਤੁਸੀਂ ਦੇਖਿਆ ਕਿ ਦਾੜੀ ਕੱਟਾ ਤੇ ਜਿਹੜਾ ਕਿਸੇ ਵੇਲੇ ਮੂੰਹ ਸਿਰ ਮੁੰਨਦਾ ਰਿਹਾ ਮੁੱਖ ਮੰਤਰੀ ਆ, ਉਹ ਬਣਾਇਆ ਭਗਵੰਤ ਮਾਨ। ਇਹ ਉਹਨਾਂ ਨੇ ਇਸ ਗੱਲ ਤੇ ਕਰਤਾ ਆਪਾਂ ਨੂੰ ਲੈ ਆਂਦਾ ਨਾ ਕਿ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਸੀ ਅਮਰਧਾਰੀ ਸਿੱਖ ਹੋਣਾ ਚਾਹੀਦਾ ਜੀ, ਉਹ ਤਾਂ ਖਤਮ ਕਰਤਾ। ਫੇਰ ਆ ਗਿਆ ਵੀ ਚਲੋ ਸਿੱਖ ਚਾਹੀਦਾ, ਬਾਦਲ ਹੁਣੀ ਗਿਆਨੀ ਜੈਲ ਸਿੰਘ ਵਰਗੇ ਜਾਂ ਹੋਰ ਸਾਰੇ ਜਿਹੜੇ ਆ ਉਹ ਚੱਲ ਪਏ। ਹੁਣ ਗੱਲ ਆ ਗਈ ਕਿ ਦਾੜੀ ਮੁੰਨਦਾ ਹੋਵੇ, ਜੋ ਵੀ ਮੰਨ ਲਓ ਤੁਸੀਂ ਮੁੱਖ ਮੰਤਰੀ। ਹੁਣ ਇਸ ਤੋਂ ਅੱਗੇ ਹਿੰਦੂ ਵੱਲ ਨੂੰ ਕੰਮ ਵਧਾਇਆ ਜਾ ਰਿਹਾ। ਹੋ ਸਕਦਾ ਅਮਨ ਅਰੋੜੇ ਨੂੰ ਦਿੱਲੀ ਵਾਲਿਆਂ ਨੇ ਹਿੰਟ ਦਿੱਤਾ ਹੋਵੇ ਕਿ ਭਗਵੰਤ ਮਾਨ ਤਾਂ ਵੈਸੇ ਪਿੱਛੇ ਰਹੇ, ਜਦੋਂ ਬਿਮਾਰ ਹੋਇਆ ਸੀ, ਦਾਖਲ ਰਿਹਾ ਸੀ, ਸ਼ਰਾਬ ਸ਼ੂਬ ਪੀ ਕੇ ਡਿੱਗ ਪਿਆ ਸੀ, ਪਤਾ ਨਹੀਂ ਕੀ ਚੱਕਰ ਹੋਇਆ ਸੀ, ਉਦੋਂ ਵੀ ਰੌਲਾ ਪਿਆ ਸੀ ਕਿ ਆਪਾਂ ਪੰਜਾਬ 'ਚ ਸ਼ਾਇਦ ਮੁੱਖ ਮੰਤਰੀ ਬਦਲ ਦੇਣ। ਤਾਂ ਪੰਜਾਬ ਦੇ ਵਿੱਚ ਰਹਿੰਦੇ ਸਮੇਂ ਲਈ ਹਿੰਦੂ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਹੈਗਾ ਏਜੰਡਾ ਵੀ ਹੋ ਸਕਦਾ ਵੀ ਅਮਨ ਅਰੋੜੇ ਨੂੰ ਕਿਹਾ ਹੋਵੇ ਵੀ ਤੂੰ ਥੋੜੀ ਜਿਹੀ ਗੱਲਬਾਤ ਕਹਿ ਕੇ ਤਾਂ ਦੇਖ, ਕਿਉਂਕਿ ਇਹਦਾ ਸਾਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਕਿ ਦੇਖੋ ਜੀ, ਇਹ ਆ ਕੱਲੀ ਜੁਰਤ ਵਾਲੀ ਪਾਰਟੀ ਜਿਹਨੇ ਪਹਿਲਾਂ ਪੰਜਾਬ ਨੂੰ ਭੋਨਾ ਜਿਹਾ ਮਤਲਬ ਦਾੜੀ ਮੁੰਨਦਾ ਬੰਦਾ ਜਿਹੜਾ ਉਹ ਸੀਐਮ ਦੇਤਾ, ਹੁਣ ਤਾਂ ਸਿੱਧਾ ਹੀ ਹਿੰਦੂ ਦੇਤਾ। ਇਹ ਬੀਜੇਪੀ, ਕਾਂਗਰਸ, ਅਕਾਲੀ ਦਲ ਕੋਈ ਨਹੀਂ ਸੀ ਕਰ ਸਕਦਾ, ਇਹ ਆਮ ਆਦਮੀ ਪਾਰਟੀ ਨੇ ਕਰਤਾ। ਪਰ ਇਹ ਜਿਹੜੀ ਖੇਡ ਖੇਡੀ ਜਾ ਰਹੀ ਆ, ਇਹ ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਦਾ ਬਹੁਤ ਵੱਡਾ ਡੀਪ ਸਟੇਟ ਦਾ ਪ੍ਰੋਜੈਕਟ ਆ ਕਿ ਪੰਜਾਬ ਦੀ ਧਰਤੀ ਨੂੰ ਇਹਦੀ ਪਛਾਣ ਜਿਹੜੀ ਆ ਉਹ ਕੀ ਹੋਵੇ। ਸੋ ਪੰਜਾਬ ਦਾ ਹਿੰਦੂ ਮੁੱਖ ਮੰਤਰੀ, ਇਹ ਇੱਕ ਅੱਜ ਸਾਡੇ ਇੱਕ ਇੱਥੇ ਡਿਨਰ ਵਿਦ ਸਿਮਰਜੀਤ ਸਿੰਘ ਨਾਂ ਦਾ ਇੱਕ ਨੌਜਵਾਨ ਆ, ਉਹਨੇ YouTube ਚੈਨਲ ਦੇ ਉੱਤੇ ਲਾਲਪੁਰੇ ਨਾਲ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ, ਉਹਦੇ ਨਾਲ ਗੱਲਬਾਤ ਗੱਪਸ਼ਪ ਜਿਹੜੀ ਕੀਤੀ ਆ। ਕੱਲ ਭਾਵੇਂ ਅਖਬਾਰਾਂ 'ਚ ਖਬਰ ਛਪੀ ਸੀ, ਉਹ ਤੇ ਆਪਾਂ ਚਰਚਾ ਵੀ ਕੀਤੀ ਸੀ ਲਾਲਪੁਰੇ ਦੇ ਉਸ ਬਿਆਨ ਤੇ ਜਿਹੜਾ ਉਹਨੇ ਮੋਦੀ ਦੀ ਚਾਪਲੂਸੀ 'ਚ ਦਿੱਤਾ ਹੈ। ਪਰ ਉਹ ਸਾਰੀ ਗੱਲਬਾਤ ਸਿਮਰਦੀਪ ਨਾਲ ਉਹਨੇ ਜਦੋਂ ਕੀਤੀ, ਉਹ ਸਾਰੀ ਅੱਜ ਮੈਂ ਸੁਣੀ। ਉਹਦੇ 'ਚ ਚਲੋ ਬਾਕੀ ਗੱਲਾਂ ਉਹਨੇ ਜੋ ਕੀਤੀਆਂ, ਇੱਕ ਪੁਆਇੰਟ ਲਾਲਪੁਰਾ ਕਹਿ ਰਿਹਾ ਹੈ ਕਿ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਜਿਹੜੇ DGP ਆ ਪੰਜਾਬ ਦੇ, ਹੁਣ ਲਾਈਨ ਜਿਹੜੀ ਲੱਗੀ ਹੋਈ ਆ ਉਹਦੇ 'ਚ ਜੇ 3 ਜਣਿਆਂ ਦਾ ਨਾਂ ਭੇਜਣਾ ਹੋਵੇ ਦਿੱਲੀ ਨੂੰ ਭੇਜਦੇ ਆ, ਉੱਥੋਂ ਮਨਜ਼ੂਰ ਹੋ ਕੇ ਆਉਂਦਾ, ਉਹ ਗੈਰ ਸਿੱਖ ਨੇ, ਗੈਰ ਪੰਜਾਬੀ। ਤੇ ਇਹ ਹੁਣ 10ਵਾਂ 11ਵਾਂ ਪਿੱਛੇ ਨੰਬਰ ਰਹਿ ਗਿਆ ਵੀ DGP ਪੰਜਾਬ ਦਾ ਜਿਹੜਾ ਸਿੱਖ ਲੱਗੂਗਾ ਕੋਈ। ਸੋ ਉਹ ਕਹਿੰਦਾ ਵਾ ਕਿ ਪੰਜਾਬ ਦੇ ਵਿੱਚ DGP ਗੈਰ ਸਿੱਖ ਤੇ ਗੈਰ ਪੰਜਾਬੀ ਲੱਗਿਆ ਕਰੂ। ਅਮਨ ਅਰੋੜੇ ਰਾਹੀਂ ਗੱਲ ਆ ਰਹੀ ਆ ਕਿ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਬਣੂ। ਇੱਕ ਹੋਰ ਤੋਂ ਮੈਂ ਸੁਣਿਆ ਸੀ, ਉਹ ਕਹਿੰਦਾ ਸੀਗਾ ਜਿਹੜਾ ਚੀਫ ਸੈਕਟਰੀ ਆ, ਮੁੱਖ ਸਕੱਤਰ ਜਾਂ ਹੋਰ ਜਿਹੜੇ ਸਕੱਤਰ ਨੇ ਪੰਜਾਬ ਦੇ, ਉਹ ਵੱਡੀ ਜਿਹੜੀ ਬਿਊਰੋਕ੍ਰੇਸੀ ਦੀ ਉੱਪਰਲੀ ਟੀਮ ਆ ਜਿਹੜੀ ਸਿਰੇ ਵਾਲੀ, ਉਹ ਕਹਿੰਦੇ ਸਾਰੇ ਗੈਰ ਸਿੱਖ ਤੇ ਗੈਰ ਪੰਜਾਬੀ ਆ। ਕੁੱਲ ਮਿਲਾ ਕੇ ਪੰਜਾਬ ਦੀ ਸਾਰੀ ਅਫਸਰਸ਼ਾਹੀ ਆ ਜਿਹੜੀ, ਉਹ ਗੈਰ ਸਿੱਖ ਤੇ ਗੈਰ ਪੰਜਾਬੀ ਹੋਏਗੀ, ਹਿੰਦੂ ਮੁੱਖ ਮੰਤਰੀ ਹੋਏਗਾ। ਇਸ ਤਰੀਕੇ ਦਾ ਪੰਜਾਬ ਦਾ ਆਉਣ ਵਾਲਾ ਦੌਰ ਆ ਜਿਹੜਾ, ਉਹਦੇ ਕਿਆਫੇ ਲਾਏ ਜਾ ਰਹੇ ਨੇ। ਔਰ ਇਹ ਜਿਹੜੀ ਇੰਟਰਵਿਊ ਅਮਨ ਅਰੋੜੇ ਵਾਲੀ ਆ, ਇਹਨੂੰ ਐਵੇਂ ਸਮਝਣਾ ਕਿ ਚਲੋ ਜੀ ਇੱਕ ਗੱਲ ਕਹਿਤੀ, ਇੰਨੀ ਕੁ ਗੱਲ ਨਹੀਂ। ਜਿੱਦਣ ਵਿਨਾਇਕ ਦੱਤ ਨੇ ਗੱਲ ਕਹੀ ਸੀ, ਉਦੋਂ ਵੀ ਬਹੁਤੇ ਲੋਕਾਂ ਨੇ ਸਮਝਿਆ ਹੋਣਾ ਵੀ ਐਵੇਂ ਗੱਲ ਆ, ਪਰ ਇਹ ਦਿੱਲੀ ਦਾ ਏਜੰਡਾ ਆ। ਇਸ ਏਜੰਡੇ ਤਹਿਤ ਪੰਜਾਬ ਨੂੰ
ਜਿਹੜੀ ਇਹ ਗੱਲ ਕਹੀ ਜਾਂਦੀ ਆ ਇਤਿਹਾਸ ਵਿੱਚ ਉਹ ਡੈਂਟ ਪਾਉਣਾ ਚਾਹੁੰਦੇ ਆ। ਜਦੋਂ ਸਨ 2001-2 ਦੇ ਲਾਗੇ RSS ਦਾ ਪੰਜਾਬ 'ਚ ਸਿਆਪਾ ਪਿਆ ਹੋਇਆ ਸੀ, ਇੱਕ ਸੈਮੀਨਾਰ ਸੀ ਉੱਥੇ, ਇੱਕ ਸਿੱਖ ਵਿਦਵਾਨ ਜਿਹਨੇ ਬਾਅਦ ਵਿੱਚ RSS ਦਾ ਹੀ ਝੰਡਾ ਚੱਕ ਲਿਆ ਭਾਵੇਂ, ਉਦੋਂ ਉਹ ਬੜਾ ਸੋਹਣਾ ਬੋਲ ਰਿਹਾ ਸੀ, RSS ਦੇ ਬਾਰੇ ਦੱਸ ਰਿਹਾ ਸੀ, ਖਿਲਾਫ ਨਹੀਂ ਸੀ ਬੋਲ ਰਿਹਾ। ਸਾਨੂੰ ਨਹੀਂ ਸੀ ਪਤਾ ਵੀ ਜਿਹੜਾ ਸਾਨੂੰ ਇੰਨੀਆਂ ਮੱਤਾਂ ਦੇ ਰਿਹਾ RSS ਬਾਰੇ, ਬਾਅਦ ਵਿੱਚ ਇਹਨੇ ਉਹਨਾਂ ਦੇ ਨਾਲ ਹੀ ਜਾ ਕੇ ਖੜ ਜਾਣਾ, ਬਾਅਦ ਵਿੱਚ ਤਾਂ ਉਹਨੂੰ ਅਸੀਂ ਮਾੜੇ ਲੱਗਣ ਲੱਗ ਗਏ। ਉਹ ਵਿਦਵਾਨ ਉੱਥੇ ਸਾਡੇ ਸੈਮੀਨਾਰ 'ਚ ਕਹਿ ਰਿਹਾ ਸੀ ਕਿ ਹਿੰਦੂ ਨੂੰ ਬੜੀ ਤਕਲੀਫ ਆ ਕਿ ਪੰਜਾਬ ਦੀ ਧਰਤੀ ਉੱਤੇ ਉਹਦੀ ਪਛਾਣ ਨਹੀਂ ਹੈ, ਤੇ ਹਿੰਦੂ ਪੰਜਾਬ ਦੇ ਸੱਭਿਆਚਾਰ 'ਚ, ਬੋਲੀ 'ਚ ਜਾਂ ਸਾਰੇ ਗੱਲਬਾਤ ਵਿੱਚ ਜਾਂ ਤਾਂ ਨੈਗੇਟਿਵ ਸ਼ੇਡ 'ਚ ਜਾਂ ਮਜ਼ਾਕ ਦੇ ਰੂਪ 'ਚ ਸਾਡੀਆਂ ਬੋਲੀਆਂ 'ਚ, ਸਾਡੇ ਗਾਣਿਆਂ 'ਚ ਉਹਦਾ ਹੋਰ ਤਰੀਕੇ ਦਾ ਹੈ। ਤੇ ਇਸ ਗੱਲ ਦੇ ਉੱਤੇ ਪੰਜਾਬੀ ਗਾਣਿਆਂ 'ਚ ਜਾਂ ਹੋਰਾਂ 'ਚ ਸਿੱਖਾਂ ਦਾ ਜਾਂ ਪੰਜਾਬੀ ਕਿਸਾਨਾਂ ਦਾ ਜਿਹੜਾ ਬੋਲਬਾਲਾ ਉਹਨੂੰ ਬੜਾ ਚੁਭਦਾ, ਤੇ ਉਹ ਚਾਹੁੰਦੇ ਆ ਕਿ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਹਿੰਦੂ ਦਾ ਬੋਲਬਾਲਾ ਹੋਵੇ, ਹਿੰਦੂ ਦੀ ਭਰਪੂਰ ਹਾਜ਼ਰੀ ਲੱਗੇ। ਤੇ ਤੁਸੀਂ ਦੇਖਿਓ ਹੁਣ ਤੁਹਾਨੂੰ ਬੜਾ ਕੁਛ ਆਏਗਾ ਜਿਹੜਾ RSS ਦਾ ਏਜੰਡਾ ਉਹਦੇ ਤਹਿਤ ਆ ਹੋਏਗਾ। ਔਰ ਅਸੀਂ ਦੇਖਿਆ, ਤੁਸੀਂ ਦੇਖੋ ਜਿਹੜਾ ਬਾਘਾ ਬਾਰਡਰ ਆ ਉਤੋਂ ਰਾਜਪੁਰੇ ਤੱਕ ਕੋਈ ਗੇੜਾ ਕੱਢ ਕੇ ਦੇਖੋ, ਹਰ ਸ਼ਹਿਰ ਦੇ ਬਾਹਰ ਵੱਡੇ ਵੱਡੇ ਸ਼ਿਵ ਜੀ ਦੇ ਬੁੱਤ, ਗਣੇਸ਼ ਦੇ ਬੁੱਤ, ਹਨੂਮਾਨ ਜੀ ਦੇ ਬੁੱਤ, ਹਿੰਦੂ ਦੇਵੀ ਦੇਵਤਿਆਂ ਦੇ ਵੱਡੇ ਵੱਡੇ ਬੁੱਤ ਲਾ ਕੇ ਪੰਜਾਬ ਦਾ ਜਿਹੜਾ ਹਿੰਦੂ ਪਛਾਣ ਆ ਉਹ ਬਣਾਈ ਜਾ ਰਹੀ ਹੈ। ਇਵੇਂ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਨਾਲ, ਬੁੱਤਾਂ ਨਾਲ, ਕੁੱਤਾਂ ਨਾਲ, ਪਤਾ ਹੀ ਕਾਹਦੇ ਨਾਲ ਉਹ ਸਿੱਖ ਪਛਾਣ ਨੂੰ ਡਿਲੀਊਟ ਕਰਨਾ, ਘਟਾਈ ਜਾਣਾ ਤੇ ਹਿੰਦੂ ਪਛਾਣ ਨੂੰ ਥੋਪੀ ਜਾਣਾ, ਇਹ ਇੱਕ ਚੱਲ ਰਿਹਾ। ਇਹ ਗੱਲਾਂ ਉਦੋਂ ਜਦੋਂ ਸੁਣਦੇ ਸੀ ਅਸੀਂ, ਉਦੋਂ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਇਹ ਗੱਲਾਂ ਵਾਕਈ ਲਾਗੂ ਹੋਣਗੀਆਂ, ਪਰ ਹੋਈਆਂ ਨੇ ਤੇ ਅਸੀਂ ਦੇਖ ਰਹੇ ਹਾਂ ਕਿ ਹੋਈਆਂ ਨੇ, ਵਾਕਈ ਹੋਈਆਂ। ਖੈਰ, ਹੁਣ ਗੱਲ ਇਹ ਹੈ ਕਿ ਇਸ ਸਾਰੇ ਕਾਸੇ ਦੇ ਉੱਤੇ ਅੱਜ ਵਿਦਵਾਨਾਂ ਦੀ ਚਰਚਾ, ਕਈਆਂ ਦੀ ਮੈਂ TV ਚੈਨਲਾਂ ਤੇ ਸੁਣੀ ਆ ਕਿ ਜੀ ਪੰਜਾਬ ਨੂੰ ਹਿੰਦੂ ਮੁੱਖ ਮੰਤਰੀ ਬਣਾਉਣਾ। ਆਪਾਂ ਤਾਂ ਚਲੋ ਸਿਰੇ ਵਾਲੀ ਗੱਲ ਹੀ ਦੱਸ ਰਹੇ ਆ ਕਿ ਉਹ ਚਾਹੁੰਦੇ ਆ ਕਿ ਇੱਕ ਵਾਰੀ ਪੰਜਾਬ ਦੇ DGP, ਮੁੱਖ ਸਕੱਤਰ, CM PM ਤੇ ਲੱਲੜ ਪੱਲੜ ਜਿੰਨੇ ਵੀ ਅਫਸਰਸ਼ਾਹੀ ਆ, ਪੰਜਾਬ ਸਰਕਾਰ ਹਿੰਦੂਆਂ ਦੇ ਹੱਥ 'ਚ ਹੋਵੇ, ਇਹੋ ਜਿਹਾ ਦਿਨ ਆਵੇ, ਉਹ ਚਾਹੁੰਦੇ ਆ। ਇਹਦਾ ਸਾਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ? ਮੈਂ ਜੇ ਦੇਖਾਂ, ਮੈਨੂੰ ਤਾਂ ਲੱਗਦਾ ਕਿ ਜਦੋਂ ਅੰਗਰੇਜ਼ ਦਾ ਰਾਜ ਸੀ, ਜਦੋਂ ਅੰਗਰੇਜ਼ ਦੇ ਰਾਜ ਵਿੱਚ ਸਿੱਖਾਂ ਤੇ ਪੰਜਾਬ ਤੇ ਜ਼ੁਲਮ ਹੁੰਦਾ ਸੀ, ਤਾਂ ਸਾਨੂੰ ਸਾਫ਼ ਪਤਾ ਲੱਗਦਾ ਸੀ ਕਿ ਅਸੀਂ ਗੁਲਾਮ ਆ ਤੇ ਅਸੀਂ ਇਹਦੇ ਖਿਲਾਫ ਲੜਨਾ, ਤੇ ਲੋਕ ਲੜੇ ਅੰਗਰੇਜ਼ਾਂ ਦੇ ਖਿਲਾਫ। ਜਦੋਂ ਸਾਡੇ ਬੰਦੇ ਕਹਿੰਦੇ ਆ ਕਿ ਜੀ 93% ਕੁਰਬਾਨੀਆਂ ਪੰਜਾਬ ਦੀਆਂ ਸਿੱਖਾਂ ਦੀਆਂ ਨੇ, ਤਾਂ ਇਹਦਾ ਮਤਲਬ ਅਸੀਂ 93% ਤੰਗ ਕੀਤਾ ਉਹਨਾਂ ਨੂੰ ਜਦੋਂ ਅੰਗਰੇਜ਼ ਇੱਥੇ ਰਹੇ। ਬਾਕੀ ਸਾਰੇ ਭਾਰਤ ਨੇ ਰਲ ਕੇ ਸਿਰਫ 7% ਕੁਰਬਾਨੀਆਂ ਜਾਂ 7% ਤੰਗ ਕੀਤਾ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਹੀ ਸਜ਼ਾਵਾਂ ਦਿੱਤੀਆਂ ਨਾ, ਫਾਂਸੀਆਂ ਜਾਂ ਉਮਰ ਕੈਦਾਂ ਦਿੱਤੀਆਂ ਜਿਹੜੇ ਉਹਨੂੰ ਤੰਗ ਕਰਦੇ ਸੀ। ਤੋ ਜਿਹੜਾ ਜ਼ੁਲਮ ਸਾਨੂੰ ਸਭ ਤੋਂ ਵੱਧ ਝੱਲਣਾ ਪਿਆ, ਜਲਿਆਂਵਾਲੇ ਬਾਗ ਦਾ ਸਾਕਾ ਸਾਡੀ ਧਰਤੀ ਤੇ ਹੁੰਦਾ ਹੈ, ਉਹ ਸਾਰੇ ਕਾਸੇ ਦਾ ਇਹ ਆ ਕਿ ਅਸੀਂ ਉਹਨਾਂ ਦੀ ਜਿਹੜੀ ਗੁਲਾਮੀ ਸੀ ਉਹ ਸਵੀਕਾਰ ਨਹੀਂ ਸੀ ਕਰਦੇ। ਜਿਵੇਂ ਗਾਂਧੀ ਨੇ ਇੱਕ ਵਾਰੀ ਕਿਹਾ ਸਿੱਖ ਲੀਡਰ ਨੂੰ, ਮੇਰੇ ਚੇਤੇ ਨਹੀਂ ਕਿਹਨੂੰ ਕਿਹਾ, ਸ਼ਾਇਦ ਬਾਬਾ ਖੜਕ ਸਿੰਘ ਨੂੰ ਕਿਹਾ ਕਿ ਜੀ ਹੈ ਤਾਂ ਸਾਰਾ ਭਾਰਤੀ ਗੁਲਾਮ ਆ, ਪਰ ਜਦੋਂ ਕੋਈ ਐਜੀਟੇਸ਼ਨ ਦਾ ਸੱਦਾ ਦਿੰਦੇ ਆ ਨਾ, ਜਿਹੜੀ ਅੱਗ ਪੰਜਾਬ 'ਚ ਜਾਂ ਸਿੱਖਾਂ 'ਚ ਆ ਉਹ ਕਿਤੇ ਸਾਰੇ ਭਾਰਤ 'ਚ ਨਹੀਂ ਮਿਲਦੀ। ਤਾਂ ਉਹਨੇ ਕਿਹਾ ਵੀ ਦੇਖੋ, ਸਿੱਖ ਲੀਡਰ ਨੇ ਕਿਹਾ ਕਿ ਬਾਕੀ ਸਾਰਾ ਭਾਰਤ, ਖਾਸ ਤੌਰ ਤੇ ਹਿੰਦੂ ਭਾਈਚਾਰਾ ਤਾਂ ਸਦੀਆਂ ਤੋਂ ਗੁਲਾਮ ਆ, ਤੁਹਾਡਾ ਬੱਚਾ ਮਰ ਗਿਆ, ਅਸੀਂ ਤਾਂ ਹਜੇ ਕੱਲ ਦੀਆਂ ਗੱਲਾਂ, ਮਹਾਰਾਜਾ ਰਣਜੀਤ ਸਿੰਘ ਉਹਦੀ ਜਿਹੜੀ ਔਲਾਦ ਆ, ਮਹਾਰਾਣੀ ਬੰਬਾ ਜਾਂ ਹੋਰ ਇੱਥੇ ਤੁਰੇ ਫਿਰਦੇ ਆ, ਸਾਨੂੰ ਤਾਂ ਚੇਤਾ ਵਾ ਵੀ ਅਸੀਂ ਰਾਜਾਂ ਤਖਤਾਂ ਤਾਜਾਂ ਵਾਲੇ ਆ, ਤੇ ਅਸੀਂ ਤਾਂ ਛੇਤੀ ਤੋਂ ਛੇਤੀ ਰਾਜ ਭਾਗ ਲੈਣ ਦੀ ਗੱਲ ਆ, ਸਾਡੇ 'ਚ ਤੜਪ ਆ ਉਹ। ਸੋ ਜਿਹੜਾ ਧਰਮ ਤੇ ਰਾਜ ਸਾਡਾ ਤਾਜ਼ਾ ਆ, ਤਪ ਤੇਜ ਸਾਨੂੰ ਮਾਨਣ ਦੀ ਉਹ ਜਿਹੜੀ ਸਿਦਕ ਅੰਦਰੋਂ ਇੱਕ ਹੂਲ ਜੀ ਉੱਠਦੀ ਆ, ਉਹ ਸਾਰਾ ਕੁਝ ਜਿਹੜਾ ਹੈ ਸਾਨੂੰ ਅੰਗਰੇਜ਼ਾਂ ਦੇ ਖਿਲਾਫ ਸਿੱਧਾ ਦਿਖਦਾ ਸੀ ਵੀ ਇਹ ਆਊਟਸਾਈਡਰ ਨੇ, ਕਿੱਥੋਂ ਆ ਗਏ, ਇਹਨਾਂ ਦੀ ਐਸੀ ਤੈਸੀ। ਸਿੱਖ ਲੜੇ, ਠੋਕ ਕੇ ਲੜੇ। ਤੇ ਜਿੰਨਾ ਟਾਈਮ ਹੁਣ 1947 ਮੌਕੇ ਸਾਨੂੰ ਕੀ ਪਤਾ ਸੀ, ਕਿਉਂਕਿ ਜਦੋਂ ਬੀਤੇ ਦੌਰ ਦੇ ਮੈਂ ਇਹਨਾਂ ਦਿਨਾਂ 'ਚ ਔਰਤ ਗਾਜੀ ਜਾਂ ਜਿਹੜਾ ਓਸਮਾਨ ਉਹ ਸੀਰੀਅਲ ਜੇ ਦੇਖ ਰਿਹਾ, ਮੈਂ ਉਹਨਾਂ 'ਚ ਇਹ ਗੱਲ ਮੈਂ ਦੇਖ ਰਿਹਾ ਕਿ ਜਿਹੜੇ ਉਹ ਲੋਕ ਲੜੇ ਉਸ ਮੌਕੇ, ਬਾਹੂਬਲ ਜਿਹੜਾ ਸੀ, ਹਾਲਾਂਕਿ ਕੂਟਨੀਤੀ ਵੀ ਚੱਲਦੀ ਆ, ਪਰ ਬਹੁਤਾ ਜ਼ਿਆਦਾ ਛਾਪਾਮਾਰ ਯੁੱਧ ਜਾਂ ਬਾਹੂਬਲ ਤੁਹਾਡਾ ਉਹਦੇ ਨਾਲ ਤੁਸੀਂ ਜਿੱਤ। ਆ ਜਿਹੜਾ 1947 ਤੋਂ ਬਾਅਦ ਮਾਡਲ ਆਇਆ
ਵੀ ਵੋਟਾਂ ਕਦੇ ਵੀ ਸਿੱਖਾਂ ਦੀਆਂ ਆਉਂਦੀਆਂ ਹੋ ਸਕਦੀਆਂ ਜਿੰਨੀਆਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੇ। ਤੇ ਫਿਰ ਤੁਸੀਂ ਕਿੱਥੇ ਇੱਥੇ ਕੁਝ ਬਣ ਜੂ ਤੁਹਾਡਾ। ਜਿਹੜੀਆਂ ਨੀਤੀਆਂ ਨਿਸ਼ਾਨੇ ਜਾਂ ਜਿਹੜੇ ਮੁਲਕ ਦੇ ਕਨਸਟੀਟਿਊਸ਼ਨ ਜਾਂ ਕਾਨੂੰਨ ਬਣਦੇ ਆ, ਨਿਯਮ ਬਣਦੇ ਆ, ਉਹ ਤਾਂ ਬਹੁਤ ਗਿਣਤੀ ਦੇ ਹਿਸਾਬ ਨਾਲ ਬਣਨੇ ਬਣਦੇ। ਫਿਰ ਉਹ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਦੇ ਨਾਲ ਕੀ ਹੋ ਜੂ। ਜਿਵੇਂ ਮੈਂ ਕਹਿਣਾ ਹੁੰਦਾ ਕਿ ਜਦੋਂ ਸਰਦਾਰ ਕਪੂਰ ਸਿੰਘ 1966 ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਬਾਰੇ ਬੋਲ ਰਹੇ ਹੋਣੇ ਆ, ਉਹ ਕਹਿੰਦੇ ਹੋਣੇ ਆ ਸਰਦਾਰਾ 2 ਘੰਟੇ ਚਾਹੇ ਹੋਰ ਬੋਲੀ ਜਾ, ਕਰਨੀ ਅਸੀਂ ਆਪਦੀ ਮਰਜ਼ੀ ਹੈ। ਉਹ ਪੰਜਾਬੀ ਸੂਬਾ ਜਿਹਦੇ ਖਿਲਾਫ ਸਾਡਾ ਸਰਦਾਰ ਕਪੂਰ ਸਿੰਘ ਪਾਰਲੀਮੈਂਟ 'ਚ ਖੜ ਕੇ ਤੱਥਾਂ ਗਵਾਹੀਆਂ ਤੇ ਸਬੂਤਾਂ ਨਾਲ ਸਾਬਤ ਕਰ ਗਿਆ ਕਿ ਗਲਤ ਆ ਤੁਹਾਡਾ ਬਣਾਇਆ ਹੋਇਆ ਇਹ ਪੰਜਾਬੀ ਸੂਬਾ। ਉਹ ਹੁਣ ਤੱਕ ਆਪਾਂ ਕਲਪਦੇ ਆ ਕਿ ਸਾਡੇ ਪਾਣੀ ਖੋਲੇ, ਬਿਜਲੀ ਸੂਮੇ ਖੋਲੇ, ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ। ਤਾਂ ਕੁੱਲ ਮਿਲਾ ਕੇ ਸਾਡੀ ਜਿਹੜੀ ਪੰਜਾਬ ਦੀ ਸਿੱਖ ਪਛਾਣ ਆ, ਇਹਨੂੰ ਮਾਰਨ ਦਾ ਜਿਹੜਾ ਦਿੱਲੀ ਦਾ, ਨਾਗਪੁਰ ਦਾ, ਡੀਪ ਸਟੇਟ ਦਾ ਏਜੰਡਾ ਹੈ, ਉਹ ਹੁਣ ਤੱਕ ਵੀ ਚੱਲ ਰਿਹਾ ਸੀਗਾ। ਪਰ ਹੁਣ ਜਦੋਂ ਬਿਲਕੁਲ ਹੀ ਹੁਕਮਰਾਨ ਜਾਂ ਹਾਕਮ ਗੈਰ ਸਿੱਖ ਹੋਣਗੇ, ਘੱਟੋ ਘੱਟ ਸਾਡੀ ਆਉਣ ਵਾਲੀ ਪੁਸ਼ਤਾ ਜਿਹੜੀ ਹੁਣ ਆਹ ਬੀਤੇ ਦੌਰ ਵਿੱਚ ਬਹੁਤ ਸਾਰੇ ਬੰਦੇ ਜਦੋਂ ਉਹਨਾਂ ਨੂੰ ਕਹੀਦਾ ਆਪਾਂ ਗੁਲਾਮ ਆ, ਤਾਂ ਉਹ ਕਹਿੰਦੇ ਲੈ ਆਪਣੇ ਸੰਗਲ ਪਾਏ ਹੋਏ ਨੇ, ਆਪਣੇ ਨਰੜੇ ਹੋਏ ਆਪਾਂ ਆਪਦੀ ਮਰਜ਼ੀ ਆਪ ਦੇਖੋ ਪਾਲਣਾ। ਜੇ ਹੋ ਸਕਦਾ ਆਉਣ ਵਾਲੀ ਜਿਹੜੀ ਸਾਡੀ ਪੋਤੇ ਆ ਜਾਂ ਪੁੱਤ ਹੋਣਗੇ, ਉਹਨਾਂ ਨੂੰ ਇਹ ਗੱਲਾਂ ਇਹ ਲੱਗੇ ਕਿ ਵਾਕਿਆ ਹੀ ਕੋਈ ਹੋਰ ਰਾਜ ਕਰਦਾ ਸਾਡੇ। ਹੋ ਸਕਦਾ ਉਹਨਾਂ ਨੂੰ ਆ ਜਿਹੜੀ ਮਾਨਸਿਕ ਦੁਬਿਧਾ ਸਾਡੇ ਹੁਣ ਕਈ ਭਾਈਆਂ ਨੂੰ ਪਈ ਆ, ਇੱਥੋਂ ਤੱਕ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਕਈ ਭਾਈ ਸਾਡੇ ਟੱਕਰਾਂ ਮਾਰੀ ਜਾਂਦੇ ਆ। ਕਹਿੰਦੇ ਕਿਹੜੀ ਗੁਲਾਮੀ ਹੈ ਜੀ, ਐਵੇਂ ਮਾਰੀ ਜਾਂਦੇ। ਇਹਦਾ ਸਿਸਟਮ ਦੇ ਨੁਕਸ ਨੇ, ਇਹਨਾਂ ਦੇ ਖਿਲਾਫ ਲੜਨਾ ਚਾਹੀਦਾ। ਉਹ ਭਾਈ ਸਿਸਟਮ ਦੇ ਨੁਕਸਾਂ ਖਿਲਾਫ ਤਾਂ ਅਕਾਲੀ ਬਥੇਰਾ ਲੜਦੇ ਆ, ਤੇ ਮਾਰ ਕੇ ਉਹਨਾਂ ਨੇ ਐਨ ਸਿੱਧੇ ਕਰ ਲਏ। ਹੁਣ ਐਨ ਜਿਵੇਂ ਕਹਿੰਦੇ ਆ ਨਾ ਵੀ ਕੰਨ 'ਚ ਪੈ ਨਹੀਂ ਰੜਕਦੇ, ਉਹ ਚੀਜ਼ ਉਹਨਾਂ ਦੀ ਕਰਤੀ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਬਣਾਉਣ ਦਾ ਏਜੰਡਾ ਜਾਂ ਪੰਜਾਬ ਦੀ ਸਿੱਖ ਪਛਾਣ ਨੂੰ ਰੋਲਣ ਦਾ ਏਜੰਡਾ ਦਿਨੋਂ ਦਿਨ ਵੱਧਦਾ ਫੁੱਲਦਾ ਜਾ ਰਿਹਾ, ਗੱਲ ਇਹ ਆ ਕਿ ਆਪਾਂ ਕੀ ਕਰਨਾ, ਕੀ ਸਾਡੀ ਕੌਮ ਰੋਣ ਧੋਣ ਕਰਨ ਤੇ ਕਰੀ ਰਹੂਗੀ। ਉਹਨਾਂ ਸਮੱਸਿਆਵਾਂ ਦੀ ਚਰਚਾ ਕਰਨਾ, ਬੇਰ ਕੀਤਿਆਂ ਤਾਂ ਬੇਰ ਮੂੰਹ 'ਚ ਨਹੀਂ ਪੈਣਾ, ਨਾ ਖੰਡ ਕੀਤਿਆਂ ਮੂੰਹ 'ਚ ਖੰਡ ਪੈਣੀ ਆ, ਮੂੰਹ ਨਹੀਂ ਮਿੱਠਾ ਹੋਣਾ, ਕੁਝ ਕਰਨਾ ਪਊਗਾ। ਅਸੀਂ ਕਰ ਕੀ ਰਹੇ ਹਾਂ, ਮੁੱਖ ਗੱਲ ਇਹ ਹੈ। ਇਹਦੇ ਵਿੱਚ ਇਹ ਹੈ ਕਿ ਬਹੁਤਾ ਸਾਡਾ ਜ਼ੋਰ ਤਾਂ ਆਪਸ ਵਿੱਚ ਹੀ ਲੱਗਦਾ ਇੱਕ ਦੂਜੇ ਦੇ ਉੱਤੇ, ਜਿਹੜੇ ਲੜ ਰਹੇ ਲੋਕ। ਖੈਰ ਇਹਦੇ ਨਾਲ ਸਾਡੀ ਲੜਨ ਦੀ ਜਿਹੜੀ ਸਮਰੱਥਾ ਸ਼ਕਤੀ ਆ ਉਹ ਤਾਂ ਕਾਇਮ ਰਹਿੰਦੀ ਹੈ ਨਾ। ਹੁਣ ਇਹਦੇ ਵਿਸ਼ੇ ਨੂੰ ਛੱਡ ਕੇ 2 ਗੱਲਾਂ ਹੋਰ ਜ਼ਰੂਰੀ ਕਰਨ ਵਾਲੀਆਂ ਨੇ। 3 ਖਬਰਾਂ ਨਿੱਕੀਆਂ ਪੰਜਾਬੀ ਟ੍ਰਿਬਿਊਨ ਤੇ ਲੱਗੀਆਂ, ਅਜੀਤ ਨੇ ਥੋੜੀਆਂ ਜ਼ਿਆਦਾ ਵੱਡੀਆਂ ਲਾਈਆਂ ਨੇ। ਪਹਿਲੀ ਇਹ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜਾ, ਉਹਨਾਂ ਨੇ ਕਹਿਤਾ ਵੀ ਬਲਵਿੰਦਰ ਸਿੰਘ ਭੂੰਦੜ ਵੱਲੋਂ ਬਿਆਨ ਆਇਆ ਇਹ ਦਫ਼ਤਰ ਤੋਂ ਕਿ ਜਿਹੜੀ ਸਾਡੀ ਭਾਰਤੀ ਮੁਹਿੰਮ ਆ ਉਹ ਫੱਟੇ ਚੱਕੀ ਜਾਂਦੇ ਆ ਜੀ। 35 ਲੱਖ ਤੱਕ ਸਾਡੀ ਮੈਂਬਰਸ਼ਿਪ ਆ ਜਿਹੜੀ ਉਹ ਪਹੁੰਚ ਰਹੀ ਆ। ਜਾਣੀ ਕਿ ਇਹਦਾ ਅਰਥ ਕੀ ਆ ਵੀ ਜਿਹੜਾ ਜਥੇਦਾਰ ਰਘਵੀਰ ਸਿੰਘ ਆ, ਹਾਲਾਂਕਿ ਉਹਨਾਂ ਦਾ ਬਿਆਨ ਹੇਠਾਂ ਲੱਗਿਆ ਹੋਇਆ, ਉਹ ਵੀ ਕਹਿੰਦੇ ਨੇ ਕਿ 7 ਮੈਂਬਰੀ ਜਿਹੜੀ ਕਮੇਟੀ ਅਸੀਂ ਬਣਾਈ ਆ, ਅਸੀਂ ਤਾਂ ਉਹਨੂੰ ਉਹਦੇ ਅਨੁਸਾਰ ਹੀ ਭਰਤੀ ਮੰਨਾਂਗੇ। ਪਰ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ ਕਹਿੰਦਾ ਵੀ ਤੁਸੀਂ ਜਥੇਦਾਰ ਜੀ ਜੋ ਮਰਜ਼ੀ ਕਹੀ ਚੱਲੋ, ਅਸੀਂ ਤਾਂ ਹੁਣ ਚੱਕੀ ਜਾਂਦੇ ਆ ਫੱਟੇ, 35 ਲੱਖ ਤੱਕ ਮੈਂਬਰਸ਼ਿਪ ਲੈ ਗਏ ਆ। ਇਹ ਗੱਲਾਂ ਸਿੱਧੀਆਂ ਨੇ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਕੋਈ ਪ੍ਰਭੂ ਨਹੀਂ ਕੀਤੀ। ਜਿਹੜੀ ਆਪਾਂ ਪਿਛਲੇ ਦਿਨੀ ਚਰਚਾ ਕੀਤੀ ਆ, ਪੰਥ ਨੇ, ਕੌਮ ਨੇ, ਸਾਰਿਆਂ ਨੇ ਉਸ ਗੱਲ ਤੇ ਨਜ਼ਰ ਰੱਖੀ ਹੋਈ ਆ ਵੀ 11 ਤਰੀਕ ਨੂੰ ਭੂੰਦੜ ਨੂੰ ਸੱਦ ਲਿਆ ਜੀ ਉਸ ਕਮੇਟੀ ਨੇ, 7 ਮੈਂਬਰੀ ਨੇ, ਕਿ ਆ ਕੇ ਸਾਨੂੰ ਦੱਸੋ ਜੀ ਵੀ ਤੁਸੀਂ ਅਕਾਲ ਤਖਤ ਸਾਹਿਬ ਵਾਲੀ 7 ਮੈਂਬਰੀ ਦੀ ਮੰਨਦੇ ਹੋ। ਉਹ ਤਾਂ ਵੈਸੇ ਸਾਫ਼ ਹੀ ਦਿਖੀ ਜਾਂਦਾ ਵੀ ਕਿਹੜੀ ਮੰਨਣੀ ਆ ਉਹਨਾਂ ਨੇ ਮਾਨਤਾ। ਪਰ ਇੱਕ ਸੱਪ ਹੋਰ ਨਵਾਂ ਨਿਕਲਿਆ ਆ। ਕੱਲ ਇਹ ਪ੍ਰੈਸ ਨੋਟ ਆਇਆ ਸੀ ਆ ਮੈਨੂੰ, ਪਰ ਆਪਾਂ ਅੱਜ ਅਖਬਾਰਾਂ 'ਚ ਛਪੇ ਜਾਣ ਤੋਂ ਬਾਅਦ ਹੀ ਗੱਲ ਕਰ ਰਹੇ ਆ ਕਿ 10 ਫਰਵਰੀ ਨੂੰ 11 ਵਜੇ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਆ ਜਿਹੜੀ ਉਹ ਸੱਦ ਲਈ ਹੈ। 11 ਨੂੰ ਜਿਹੜੀ ਭੂੰਦੜ ਨੂੰ ਸੱਦੇ ਜਾਣ ਵਾਲੀ ਮੀਟਿੰਗ ਆ, ਉਹਦਾ ਤਾਂ ਪਤਾ ਹੀ ਆ, ਸਾਫ਼ ਹੀ ਦਿਖ ਰਿਹਾ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਵਾਲੀ ਗੱਲ ਨਹੀਂ ਮੰਨਣੀ। ਭੂੰਦੜ ਹੋਣਾ ਨੇ ਉੱਥੇ ਜੋ ਮਰਜ਼ੀ ਕਹਿਣਾ ਪਵੇ, ਸੱਚ ਝੂਠ ਬੋਲ ਕੇ ਟਰਕਾ ਦੇਣਗੇ। ਉਹ ਅਲਝਾ ਲਏ ਆ ਜਿਹੜੇ 7 ਮੈਂਬਰੀ ਵਾਲੇ ਆ ਉਹਨਾਂ ਨੇ। ਪਰ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਆ, ਇਹਦਾ ਏਜੰਡਾ ਜਿਹੜਾ ਅਜੀਤ 'ਚ ਵੀ ਲਿਖਿਆ ਹੋਇਆ ਤੇ ਟ੍ਰਿਬਿਊਨ 'ਚ ਵੀ ਲਿਖਿਆ ਹੋਇਆ ਕਿ ਜਥੇਦਾਰ ਹਰਪ੍ਰੀਤ ਸਿੰਘ ਵਾਲਾ ਮਸਲਾ ਜਿਹੜਾ
ਉਹਦਾ ਕੋਈ ਇੱਥੇ ਹੱਲ ਹੋ ਸਕਦਾ। ਸਾਫ਼ ਜੀ ਗੱਲ ਹੈ ਕਿ ਜੇਕਰ ਉਹ ਜਾਂਚ ਕਮੇਟੀ ਜਿਹਨੂੰ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਆ ਉਹਦੀ ਕੋਈ ਲੋੜ ਨਹੀਂ, ਉਹ ਤਾਂ ਰੱਦ ਵਾ, ਉਹਦਾ ਕੁਛ ਨਹੀਂ ਮੰਨਿਆ। ਜਾਣੀ ਕਿ ਜਿਵੇਂ ਬਾਦਲ ਦਲ ਨੇ ਬਾਕੀ ਗੱਲਾਂ 'ਚ ਜਥੇਦਾਰ ਦੀ ਕੋਈ ਗੱਲ ਨਹੀਂ ਮੰਨੀ, ਇਹ ਜਿਹੜੀ ਉਹਨਾਂ ਨੇ ਜਾਂਚ ਕਮੇਟੀ ਬਣਾਈ ਸੀ ਉਸ ਮਾਮਲੇ ਵਿੱਚ ਵੀ ਜਥੇਦਾਰ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹ ਜਾਂਚ ਕਮੇਟੀ ਜਿਹੜੀ ਆ ਉਹ ਕੰਮ ਕਰੀ ਜਾ ਰਹੀ ਆ। ਗਿਆਨੀ ਰਘਵੀਰ ਸਿੰਘ ਦੀ, ਜਥੇਦਾਰ ਸਾਹਿਬ ਦੀ ਕੋਈ ਗੱਲ ਨਹੀਂ ਮੰਨੀ ਉਹਨਾਂ ਨੇ। ਇਹ ਗੱਲ ਪਿੱਛੇ ਜੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਸੀ ਜਦੋਂ ਹਜ਼ੂਰ ਸਾਹਿਬ ਤੋਂ ਮੁੜ ਕੇ ਆਏ ਨੇ ਕਿ ਮੇਰਾ ਜਿਹੜਾ ਨਗੰਦਾ ਕਸਣ ਦੇ ਲਈ ਉਹ ਲੱਗੇ ਹੋਏ ਨੇ। ਹੁਣ ਪਤਾ ਇਹ ਲੱਗਿਆ ਕਿ ਉਹ ਜਾਂਚ ਕਮੇਟੀ ਨੇ ਪਿਛਲੇ 2-3 ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਮਿਲਣ ਦੇ ਲਈ, ਵਕਤ ਲੈਣ ਲਈ ਕਾਫੀ ਜ਼ੋਰ ਲਾਇਆ ਵੀ ਤੁਹਾਡਾ ਵੀ ਬਿਆਨ ਵਿੱਚ ਨਾਲ ਚੇਪ ਲਾਂਗੇ, ਜਿਹੜੀ ਫਾਈਲ ਬਣਾਈ ਫਿਰਦੇ ਆ। ਤੇ ਉਸ ਫਾਈਲ ਦੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ 10 ਤਰੀਕ ਨੂੰ ਫੈਸਲਾ ਹੋ ਸਕਦਾ। ਇਸ ਗੱਲ ਨੂੰ ਧਿਆਨ 'ਚ ਰੱਖਦੇ ਆ ਇਹ ਗੱਲ ਕਹਿਣੀ ਬਣਦੀ ਆ ਵੀ ਸਾਡੇ ਵਿੱਚੋਂ, ਚਲੋ ਸਾਡਾ ਤਾਂ ਸਿੱਧਾ ਜਿਹਾ ਹੈਗਾ ਕੰਮ ਵੀ ਅਸੀਂ ਖਾਲਿਸਤਾਨ ਨੂੰ ਸਮਰਪਿਤ ਹੋਣ ਕਰਕੇ ਆ ਸਾਰੇ ਗੱਲ ਤੇ ਚਰਚਾ ਤਾਂ ਕਰ ਲੈਂਦੇ ਆ, ਪਰ ਸਾਡਾ ਇਹਦੇ ਵਿੱਚ ਤਾਂ ਕੋਈ ਹੈ ਨਹੀਂ। ਦੂਜੀ ਗੱਲ ਇਹ ਹੈਗੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਬਦਾਤੀ ਨੇ ਜਿਹੜਾ ਕਿਹਾ ਸੀ ਕਿ ਜਥੇਦਾਰਾਂ ਦੇ ਸੇਵਾ ਨਿਯਮ ਬਣਾਓ, ਜਿੰਨਾ ਟਾਈਮ ਸੇਵਾ ਨਿਯਮ ਨਹੀਂ ਬਣਦੇ ਉਹਨਾਂ ਟਾਈਮ ਤਾਂ ਸ਼੍ਰੋਮਣੀ ਕਮੇਟੀ ਵਾਲੇ ਬਾਦਲਾਂ ਦੇ ਹੁਕਮ ਤੇ ਆਈ ਜਥੇਦਾਰ ਲਾਉਣਗੇ, ਜਿਵੇਂ ਭਾਈ ਰਣਜੀਤ ਸਿੰਘ ਲਾਇਆ ਸੀ, ਜਿਵੇਂ ਬਦਾਂਤੀ ਲਾਇਆ ਸੀ, ਜਿਵੇਂ ਗੁਰਬਚਨ ਸਿੰਘ ਦੀਆਂ ਸੇਵਾਵਾਂ ਲਈਆਂ ਤੇ ਮੁੜ ਕੇ ਉਹ ਚੀਕਾਂ ਮਾਰਦਾ ਭੱਜਿਆ ਤੇ ਮੁੜ ਕੇ ਗਿਆਨੀ ਹਰਪ੍ਰੀਤ ਸਿੰਘ ਲਿਆਂਦਾ। ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਵੇਂ ਤੋਰਨਗੇ। ਪਰ ਉਹ ਜਿਹੜੇ ਬੰਦੇ ਕਹਿੰਦੇ ਹੁੰਦੇ ਨੇ ਕਿ ਅਕਾਲੀ ਫੂਲਾ ਸਿੰਘ ਵਰਗਾ ਚਾਹੀਦਾ, ਪਿੱਛੇ ਜੇ ਇੱਕ ਲੁਧਿਆਣੇ ਸ਼ਾਇਦ ਪ੍ਰੋਗਰਾਮ ਸੀ, ਉੱਥੇ ਬੋਲਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਉਦੋਂ ਆ ਰੌਲੇ ਰੱਪੇ ਪਏ ਨਹੀਂ ਸੀ ਜੀ, ਕਹਿੰਦਾ ਸਾਨੂੰ ਕਹਿੰਦੇ ਨੇ ਗਿਆਨੀ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗੂ ਹੋਵੇ ਤੇ ਕੌਮ ਜੇ ਮਗਰ ਖੜੇ ਤਾਂ ਹੀ ਆ। ਉਦੋਂ ਨਹੀਂ ਸੀ ਪਤਾ ਮੈਨੂੰ, ਪਰ ਅੱਜ ਮੈਂ ਕਹਿ ਸਕਦਾ ਕਿ ਜੇਕਰ ਬਾਦਲ ਦਲ ਦਾ ਇਹ ਦੋਸ਼ ਆ ਕਿ ਜਿਹੜਾ 2 ਦਸੰਬਰ ਨੂੰ ਜਿਹੜਾ ਵੀ ਕੁਝ ਹੋਇਆ ਉਹ ਸਾਰੇ ਫੈਸਲਿਆਂ ਦੇ ਪਿੱਛੇ ਅਸਲੀ ਦਿਮਾਗ ਗਿਆਨੀ ਹਰਪ੍ਰੀਤ ਸਿੰਘ ਦਾ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਗੱਲ ਲਈ ਦੋਸ਼ੀ ਮੰਨ ਕੇ ਉਹ ਟੰਗਣ ਨੂੰ ਫਿਰਦੇ ਆ, ਤੇ ਫੇਰ ਭਾਈ ਉਹਨੇ ਤਾਂ ਅਕਾਲੀ ਫੂਲਾ ਸਿੰਘ ਵਾਲੀ ਕਰਕੇ ਦਿਖਾਤੀ। ਹੁਣ ਉਹ ਕਿੱਥੇ ਆ ਜਿਹੜੇ ਕਹਿੰਦੇ ਸੀ ਅਕਾਲੀ ਫੂਲਾ ਸਿੰਘ ਵਰਗੀ ਕੋਈ ਕਰਕੇ ਤਾਂ ਦਿਖਾਵੇ। ਉਹ ਸਿੱਖ ਜੇਕਰ ਉਹਨਾਂ ਦਾ ਪੰਥ ਵਿੱਚ, ਕੌਮ ਦੇ ਵਿੱਚ ਕੋਈ ਦਿਖਦਾ ਹੁੰਦਾ ਨਾ, ਤਾਂ ਬਾਦਲ ਦਲ ਦੇ ਸਾਰੇ ਆਗੂਆਂ ਵਰਕਰਾਂ ਨੇ ਚੀਕਾਂ ਮਾਰਨੀਆਂ ਸੀ, ਸੁਖਬੀਰ ਬਾਦਲ ਦੀ ਜਾਨ ਨੂੰ ਰੋਣਾ ਸੀਗਾ ਵੀ ਐਵੇਂ ਨਾ ਸਿਆਪਾ ਪਾ ਲਈ, ਵੋਟਾਂ ਤੋਂ ਕੋਈ ਪਹਿਲਾਂ ਨਹੀਂ ਪਾਉਂਦਾ। ਜੇ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਘਰ ਨੂੰ ਤੋਰਤਾ, ਸਾਨੂੰ ਤਾਂ ਘਰ ਤੋਂ ਗੇਟ ਤੋਂ ਬਾਹਰ ਨਹੀਂ ਨਿਕਲ ਦੇਣਾ ਸਿੱਖਾਂ ਨੇ। ਪਰ ਹੁਣ ਇਹੋ ਜਿਹੀ ਕੋਈ ਗੱਲ ਲੱਗਦੀ ਨਹੀਂ। ਹੁਣ ਤਾਂ ਚਾਹੇ 15 ਮਿੰਟ ਨੂੰ ਪ੍ਰੋਗਰਾਮ ਚੱਲਦੇ 'ਚ ਪ੍ਰੈਸ ਨੋਟ ਆ ਜੇ ਕਿ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਠਿੰਡੇ ਦੇ ਜਥੇਦਾਰ ਦੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਫਾਰਗ ਕਰ ਦਿੱਤਾ ਹੈ। ਇੱਥੇ ਇੱਕ ਗੱਲ ਹੋਰ ਕਰੀਏ ਕਿ ਇਹ ਵੀ ਚਰਚਾ ਛਿੜੀ ਰਹੀ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਸੀ ਚਾਹੁੰਦੇ ਕਿ ਮੈਂ ਇਹ ਕਲੰਕ ਖੱਟਾਂ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ, ਤੇ ਗਿਆਨੀ ਰਘਵੀਰ ਸਿੰਘ ਜਿਹੜਾ ਉਹਨੂੰ ਤਾਂ ਇਸੇ ਕਰਕੇ ਪਾਸੇ ਕੀਤਾ ਨਾ। ਉਹ ਇੱਥੇ ਪੜ੍ਹਦੇ ਸੀਗੇ ਵੀ ਇੰਗਲੈਂਡ ਦੇ ਵਿੱਚ ਮਿਡਲੈਂਡ ਸ਼ਹਿਰ ਦੇ ਵਿਲਨ ਹਾਲ, ਉੱਥੇ ਕਹਿੰਦੇ ਬੋਲਦਾ ਬਲਦਾ ਫਿਰਦਾ, ਤਾਂ ਉਹਨੂੰ ਵੀ ਇਸੇ ਕਰਕੇ ਪਾਸੇ ਕੀਤਾ ਵੀ ਅਸੀਂ ਤਾਂ ਇੱਥੇ ਹੁਣ ਝਟਕਾ ਕਰਨਾ। ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਕਹਿੰਦੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਮਾੜਾ ਜਿਹਾ ਇਹ ਕਿਹਾ ਕਿ ਜੀ ਆਪਾਂ ਰਹਿਣ ਦਿੰਦੇ ਆ ਵੀ ਮੇਰੇ ਤੋਂ ਨਾ ਕੰਮ ਕਰਾਓ, ਤਾਂ ਇਹ ਵੀ ਸੁਨੇਹਾ ਲਾਇਆ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਚਾਉਣ ਲਈ, ਬਈ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਆਪੇ ਹੀ ਅਸਤੀਫਾ ਦੇ ਦਿਓ, ਨਵੇਂ ਅਸਤੀਫਾ ਲਿਖ ਦਿਓ, ਤੇ ਅਸੀਂ ਤੁਹਾਡੀ ਸਨਮਾਨਯੋਗ ਢੰਗ ਨਾਲ ਅਕਾਲ ਜਥੇਦਾਰ ਦੇ ਅਹੁਦੇ ਤੋਂ ਜਿਹੜੀ ਤੁਹਾਨੂੰ ਵਿਦਾਇਗੀ ਦੇ ਦਿਆਂਗੇ। ਅਸੀਂ ਉਹ ਜਾਂਚ ਰੱਦ ਕਰ ਦਿੰਦੇ ਆ ਜਿਹੜੀ ਮਾੜੀ ਚੰਗੀ ਆ, ਤੇ ਤੁਸੀਂ ਵੀ ਇੱਜ਼ਤ ਨਾਲ ਘਰ ਨੂੰ ਜਾਓ ਤੇ ਸਾਨੂੰ ਵੀ, ਸਾਡਾ ਵੀ ਸਾਹ ਸੌਖਾ ਹੋ ਜੇ। ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਲੇਖ ਮਾੜੇ ਲਾ ਲਓ ਜਾਂ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਸਟੈਂਡ ਲਿਆ ਉਹ ਕਹਿੰਦੇ ਜੀ ਬਿਲਕੁਲ ਨਹੀਂ, ਮੈਨੂੰ ਕੱਢੋ, ਮੈਂ ਤੁਹਾਡੇ ਹੱਥੋਂ ਮਤਲਬ ਮੇਰੀ ਕੁਰਬਾਨੀ ਬਣੋ ਵੀ ਇਹਨੇ ਪੰਥ ਲਈ, ਕੌਮ ਲਈ, ਸਿਧਾਂਤ ਲਈ ਕੁਰਬਾਨੀ ਦੇਤੀ। ਤੋ ਇਸ ਮਾਹੌਲ ਦੇ ਵਿੱਚ
ਗਿਆਨੀ ਹਰਪ੍ਰੀਤ ਸਿੰਘ ਨੂੰ 10 ਤਰੀਕ ਨੂੰ ਸ਼ਾਇਦ ਫਾਰਗ ਕਰ ਦਿੱਤਾ ਜਾਵੇ, ਇਹ ਚਰਚਾ ਪੰਥ 'ਚ ਛਿੜੀ ਹੋਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਵੱਲੋਂ ਉਹਨਾਂ ਦੇ ਮਾਨ ਸਾਹਿਬ ਦੇ ਬੇਟੇ ਇਮਾਨ ਸਿੰਘ ਮਾਨ ਬਹੁਤ ਸਾਰੇ ਹੋਰ ਲੀਡਰਾਂ ਦੇ ਨਾਲ ਅੱਜ ਅਕਾਲ ਤਖ਼ਤ ਸਾਹਿਬ ਦੇ ਉੱਤੇ ਬਾਬਾ ਹਰਨਾਮ ਸਿੰਘ ਜਿਹੜਾ ਕੁੰਭ ਦੇ ਮੇਲੇ ਤੇ ਗਏ ਨੇ, ਉਹਦੇ ਮਾਮਲੇ ਵਿੱਚ ਅੱਜ ਇੱਕ ਲਿਖਤੀ ਚਿੱਠੀ ਜਿਹੜੀ ਆ ਉਹਨਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਦਿੱਤੀ ਆ। ਆਪਾਂ ਨੂੰ ਪਤਾ ਹੀ ਆ ਵੀ ਇਹ ਗੱਲ ਦੇ ਉੱਤੇ ਕੁਝ ਹੋਣਾ ਤਾਂ ਹੈ ਨਹੀਂ, ਪਰ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਹੀ ਗਿਆਨੀ ਰਘਵੀਰ ਸਿੰਘ ਇਸ ਗੱਲ ਦੇ ਵਿੱਚ ਕਸੂਤਾ ਹੀ ਫਸਣਗੇ, ਕਿਉਂਕਿ ਇਹ ਗੱਲ ਸਾਰੇ ਖਾਲਸਾ ਪੰਥ ਨੂੰ ਚੁਭਦੀ ਆ। ਜਦੋਂ ਸਿੱਖ ਇਜ਼ਮ ਉੱਤੇ ਹਿੰਦੂ ਇਜ਼ਮ ਦਾ ਐਡਾ ਭਾਰੀ ਹਮਲਾ ਹੋ ਰਿਹਾ ਹੋਵੇ, ਉਦੋਂ ਕੋਈ ਬੰਦਾ ਜਿਹੜਾ ਮਰਜ਼ੀ ਪੱਜ ਬਣਾ ਕੇ ਗੱਲ ਨੂੰ ਜਸਟੀਫਾਈ ਕਰੇ, ਉਹ ਗਲਤੀ ਹੈ। ਪਰ ਇੱਕ ਨੁਕਤਾ ਇੱਥੇ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਕਿ ਜਦੋਂ ਚੱਬੇ ਵਾਲੇ ਇਕੱਠ ਵਿੱਚ ਜਥੇਦਾਰ ਨਵੇਂ ਚੁਣੇ ਸੀ, ਉਸ ਟਾਈਮ ਸਭ ਤੋਂ ਮੋਹਰੀ ਧਿਰ ਮਾਨ ਦਲ ਸੀ। ਬੇਸ਼ੱਕ ਮਾਨ ਦਲ ਦੇ ਇਹਨਾਂ ਜਾਂ ਉੱਥੇ ਸੰਗਤ ਦੇ ਚੱਬੇ ਵਾਲੇ ਫੈਸਲਿਆਂ ਦੇ ਨਾਲ ਦਲ ਖਾਲਸਾ ਤੇ ਭਾਈ ਦਲਜੀਤ ਸਿੰਘ ਵਾਲੇ ਗਰੁੱਪ ਸਮੇਤ ਬਹੁਤ ਸਾਰਿਆਂ ਨੇ ਅਲੈਦਗੀ ਰੱਖੀ ਸੀ, ਪਰ ਜਦੋਂ ਤੁਸੀਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਥਾਪ ਲਿਆ ਤੇ ਤੁਸੀਂ ਦੂਜੇ ਜਥੇਦਾਰ ਵੀ ਥਾਪੇ, ਤਾਂ ਹੁਣ ਇੱਧਰ ਆ ਕੇ ਇਹ ਗੱਲਾਂ ਕਰ ਰਹੇ ਹੋ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਗੱਲ ਹੈ। ਖੈਰ 12 ਫਰਵਰੀ ਨੂੰ ਮਾਨ ਦਲ ਨੇ ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਹਰ ਸਾਲ ਉਹ ਮਨਾਉਂਦੇ ਆ ਜਨਮ ਦਿਹਾੜਾ, ਉਹ ਮਨਾਉਣਾ। ਸੰਗਤਾਂ ਨੇ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ। ਤੇ ਇਸੇ ਗੱਲ ਦੇ ਨਾਲ ਇੱਥੇ ਸਮਾਪਤੀ ਕਰਦੇ ਹਾਂ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।